ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 9 ਫਰਵਰੀ 2021 27 ਮਾਘ ਨਾਨਕ ਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫੈਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਇਹ ਜਿਹੜੀ ਖਬਰ ਹੈ ਇਹ ਸਾਰੇ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕਿਸਾਨ ਸੰਘਰਸ਼ ਦਾ ਇੱਕ ਚਮਕਦਾ ਸਿਤਾਰਾ ਦੀਪ ਸਿੱਧੂ 26 ਜਨਵਰੀ ਦੀਆਂ ਘਟਨਾਵਾਂ ਨੂੰ ਲੈ ਕੇ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਅਦਾਲਤ ਨੇ ਉਸ ਦਾ 7 ਦਿਨਾਂ ਦਾ ਜਿਹੜਾ ਪੁਲਿਸ ਰਿਮਾਂਡ ਦੇ ਦਿੱਤਾ ਹੈ। ਸੋ ਵਿਊਅਰਸ, ਇਉਂ ਜਾਪਦਾ ਹੈ ਕਿ ਕਿਸਾਨੀ ਲੀਡਰਸ਼ਿਪ ਵਿੱਚ ਭਾਰੂ ਖੱਬੇ ਪੱਖੀ ਧਿਰ ਨੇ ਸਰਕਾਰੀ ਦਬਾਅ ਹੇਠ ਸਿੱਖ ਰਾਜਸੀ ਉਮੰਗਾਂ ਦੀ ਨੁਮਾਇੰਦਗੀ ਕਰਦੀ ਨੌਜਵਾਨੀ ਧਿਰ ਨੂੰ ਖੁੰਝੇ ਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੱਲ ਮਿਡਨਾਈਟ ਤੋਂ ਲੈ ਕੇ ਅੱਜ ਹੁਣ ਸਟੂਡੀਓ 'ਚ ਆਉਣ ਤੱਕ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਫੋਨ ਕਾਲਾਂ, ਮੈਸੇजेस, ਵਿਚਾਰ ਚਰਚਾ ਇਸ ਇਸ਼ੂ ਦੇ ਉੱਤੇ ਹੀ ਹੈ। ਹਾਲਾਂਕਿ ਐਕਸਪੈਕਟਡ ਸੀ। ਆਲਰੇਡੀ ਦੀਪ ਸਿੱਧੂ ਨੂੰ ਉਹਨਾਂ ਨੇ 26 ਜਨਵਰੀ ਦੀਆਂ ਘਟਨਾਵਾਂ ਲਈ ਨਾਮਜ਼ਦ ਕੀਤਾ ਸੀ। 1 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਲੁੱਕ ਆਫਟਰ ਵਾਰੰਟਸ ਵੀ ਸਨ ਔਰ ਉਹਨਾਂ ਨੇ ਵੀ, ਦੀਪ ਸਿੱਧੂ ਨੇ ਵੀ ਆਲਮੋਸਟ ਉਸ ਤੋਂ ਅਗਲੇ ਦਿਨ ਹੀ ਇਹ ਕਿਹਾ ਸੀ ਕਿ ਭਾਈ ਮੈਂ ਆਪਣੇ ਟਾਈਮ ਮੁਤਾਬਕ ਸਾਰੇ ਫੈਕਟਸ ਇਕੱਠੇ ਕਰ ਰਿਹਾ ਔਰ ਮੈਂ ਜਿਹੜਾ ਉਹ ਸਾਹਮਣੇ ਆ ਜਾਵਾਂਗਾ। ਕੋਈ ਐਸਾ ਤਾਂ ਹੈ ਨਹੀਂ ਕਿ ਵੀ ਮੈਂ ਕੋਈ ਭੱਜਣ ਵਾਲਾ ਨਹੀਂ। ਲੇਕਿਨ ਫਿਰ ਵੀ ਉਹਨਾਂ ਨੇ 2 ਹਫ਼ਤੇ ਦਾ ਵਕਤ ਲਿਆ ਔਰ ਉਹਨਾਂ ਨੇ ਜੋ ਸਾਡੇ ਕੋਲ ਜਿੰਨੀ ਜਾਣਕਾਰੀ ਹੈ ਉਹਨਾਂ ਨੇ ਖੁਦ ਹੀ ਉਹ ਥਾਂ ਔਰ ਪਲੇਸ ਚੁਣਿਆ ਜਿੱਥੇ ਕਿ ਉਹਨਾਂ ਨੇ ਗ੍ਰਿਫਤਾਰੀ ਦਿੱਤੀ। ਸੋ ਇਹ ਵੀ, ਔਰ ਇਹਨਾਂ 2 ਹਫ਼ਤੇ ਦੇ ਪੀਰੀਅਡ 'ਚ ਉਹਨਾਂ ਨੇ ਆਪਣੀਆਂ ਸੋਸ਼ਲ ਪੋਸਟ ਰਾਹੀਂ, ਜਦੋਂ ਕਿ ਉਹਨਾਂ ਦੀ ਪਹਿਲੀ ਪੋਸਟ ਨਿਰਾਸਤਾ ਵਾਲੀ ਸੀ ਜਿਹੜੀ ਇੱਕਦਮ ਬਾਅਦ ਸੀ, ਕਿਉਂਕਿ ਉਹਦੇ 'ਚ ਜਿਸ ਕਿਸਮ ਦਾ ਇੱਕ ਨੈਰੇਟਿਵ ਹਕੂਮਤਾਂ ਜਾਂ ਦੁਸ਼ਮਣ ਉਹ ਤਾਂ ਹਰ ਆਜ਼ਾਦੀ ਪਸੰਦ ਨੂੰ, ਹਰ ਬਾਗੀ ਨੂੰ ਜਿਹੜਾ ਉਹ ਦਹਿਸ਼ਤਗਰਦ ਬਣਾਉਂਦਾ ਹੀ ਹੁੰਦਾ ਹੈ ਜਾਂ ਉਸ ਨੂੰ ਬੀਤੇ ਵਕਤ 'ਚ ਉਸ ਦੇ ਲਈ ਲਫ਼ਜ਼ ਬਾਗੀ ਸੀ ਜਾਂ ਜਿਹੜਾ ਉਹ ਮਾਰੇ ਜਾਣ ਦੇ ਕਾਬਲ ਫਤਵੇ ਦਿੱਤੇ ਜਾਂਦੇ ਸੀ। ਅੱਜ ਦੇ ਪੀਰੀਅਡ 'ਚ ਟੈਰਰਿਸਟ ਇੱਕ ਸਾਦਾ ਜਿਹਾ ਲਫ਼ਜ਼ ਬਣ ਗਿਆ ਔਰ ਫਰੀडम ਫਾਈਟਰ, ਮਿਲੀਟੈਂਟ ਔਰ ਟੈਰਰਿਸਟ ਤਿੰਨੋਂ ਹੀ 9/11 ਤੋਂ ਬਾਅਦ ਅਮਰੀਕਾ 'ਚ ਉਸ ਨੂੰ ਟੈਰਰਿਸਟ ਬਣਾ ਦਿੱਤਾ ਗਿਆ। ਇਹ ਵੱਖਰੀ ਗੱਲ ਹੈ ਕਿ ਇਸੇ ਹੀ ਅਮਰੀਕਾ ਨੇ ਜਦੋਂ 1979 ਤੋਂ ਬਾਅਦ ਅਫਗਾਨਿਸਤਾਨ 'ਚੋਂ ਸੋਵੀਅਤ ਯੂਨੀਅਨ ਨੂੰ ਕੱਢਣ ਦੇ ਲਈ ਜਿਹਾਦ ਦੀ ਸ਼ੁਰੂਆਤ ਕਰਵਾਈ ਅਤੇ ਉਸ ਦੇ ਵਿੱਚ ਫਿਰ ਜਾ ਕੇ ਲੜਨ ਵਾਲੇ, ਸ਼ਹੀਦ ਹੋਣ ਵਾਲੇ, ਉਹਨਾਂ ਦੇ ਲਈ ਜਿਹੜਾ ਲਫ਼ਜ਼ ਹੈ ਉਹ ਮੁਜਾਹਿਦੀਨ ਇਸਤੇਮਾਲ ਕੀਤਾ ਗਿਆ ਸੀ, ਹੋਲੀ ਵਾਰੀਅਰ। ਸੋ ਉਦੋਂ ਕਿਉਂਕਿ ਇਹਨਾਂ ਦੇ ਇੰਟਰਸਟ ਸਰਵ ਹੁੰਦੇ ਸੀ, ਸੋ ਉਹ ਮੁਜਾਹਿਦੀਨ ਸੀ। ਅੱਜ ਇਹਨਾਂ ਨੇ ਦੁਨੀਆ ਭਰ 'ਚ ਜਿਹੜਾ ਇਹ ਸਭ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਰੱਖਿਆ। ਔਰ ਜੇ ਭਾਰਤੀ ਹਾਕਮਾਂ ਦੀ ਗੱਲ ਕਰਨੀ ਹੋਏ ਕਿ ਜਿਹੜੀ RSS ਦੀ ਆਈਡੀਓਲੋਜੀ ਜਿਸ ਦੇ ਉੱਤੇ 100 ਸਾਲ ਬਾਅਦ ਅੱਜ ਇਹਨਾਂ ਦੇ ਕੋਲ ਪਾਵਰ ਆਈ ਹੈ, ਜਿਸ ਦਾ ਬੇਸ, ਜਿਸ ਦਾ ਆਧਾਰ, ਜਿਸ ਦੀ ਬੁਨਿਆਦ ਹੀ ਨਾਜ਼ੀਜ਼ਮ ਦੇ ਉੱਤੇ ਖੜੀ ਹੈ, ਜਿਹੜਾ ਕਿ ਨਸਲਵਾਦ ਹੈ,
ਜਿਹੜਾ ਕਿ ਦਹਿਸ਼ਤਗਰਦੀ ਹੈ, ਜਿਹੜੀ ਕਿ ਗੁੰਡਾਗਰਦੀ ਹੈ, ਔਰ ਉਹ ਨਾਜ਼ੀਆਂ ਦੀ ਹਿਸਟਰੀ ਪੜ੍ਹ ਲਓ ਔਰ ਇਹਨਾਂ ਦੇ ਫਾਊਂਡਰ ਪਿਓ ਗੋਲਵਲਕਰ ਦੇ ਬੰਚ ਆਫ ਥਾਟਸ ਪੜ੍ਹ ਲਓ ਤੇ ਤੁਹਾਨੂੰ ਸਮਝ ਆ ਜਾਏਗੀ ਕਿ ਭਾਈ ਇਹ ਕੀ ਹਕੂਮਤ ਹੈ। ਔਰ ਵੈਸੇ ਵੀ 47 ਤੋਂ ਬਾਅਦ ਬੇਸ਼ੱਕ ਜਦੋਂ ਕਾਂਗਰਸ ਨੇ ਸੈਕੂਲਰ ਪਾਰਟੀ ਦੇ ਨਾਤੇ ਵੀ ਜਿਹੜਾ ਹੈ ਉਹ ਰੂਲ ਕੀਤਾ ਤੇ ਉੱਥੇ ਵੀ ਜਿਵੇਂ ਫੌਜ ਦੀ, ਸਟੇਟ ਪਾਵਰ ਦੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਜੇ ਇੰਡੀਵਿਜੂਅਲ ਦਹਿਸ਼ਤਗਰਦੀ ਤਾਂ ਫਰਸਟ੍ਰੇਸ਼ਨ ਚੋਂ ਜਾਂ ਜਸਟਿਸ ਨਾ ਮਿਲਣ ਕਰਕੇ ਨਿਕਲਦੀ ਹੈ, ਪਰ ਸਟੇਟ ਨੇ ਤਾਂ ਆਈਨ ਜਾਂ ਕਨਸਟੀਟਿਊਸ਼ਨ ਦੇ ਮੁਤਾਬਕ ਚੱਲਣਾ ਹੁੰਦਾ। ਪਰ ਜਦੋਂ ਸਟੇਟ ਦਹਿਸ਼ਤਗਰਦ ਹੋ ਜਾਏ, ਜਿਹਦੇ ਲਈ ਲਫ਼ਜ਼ ਸਟੇਟ ਟੈਰਰਿਜ਼ਮ ਹੈ, ਤੇ ਫਿਰ ਇੰਡੀਵਿਜੂਅਲਸ ਦੇ ਕੋਲ ਆਪਣੇ ਹੱਕ ਬਚਾਉਣ ਲਈ ਔਰ ਕੁਝ ਹਾਲਤਾਂ 'ਚ ਆਪਣਾ ਵਜੂਦ, ਆਪਣੀ ਈਵਨ ਜਾਨ ਬਚਾਉਣ ਦੇ ਲਈ ਹਥਿਆਰ ਚੁੱਕਣ ਤੋਂ ਬਿਨਾਂ ਕੋਈ ਰਸਤਾ ਨਹੀਂ ਹੁੰਦਾ। ਔਰ ਇਸ ਗੱਲ ਨੂੰ ਈਵਨ UN ਦੇ ਚਾਰਟਰ ਨੇ ਮੰਨਿਆ, ਜਦੋਂ ਕਿ UN ਚਾਰਟਰ ਆਫ ਹਿਊਮਨ ਰਾਈਟਸ ਦੇ ਪ੍ਰੀਐਂਬਲ ਦੇ ਵਿੱਚ ਉਹਦੀ ਭੂਮਿਕਾ 'ਚ ਲਿਖਿਆ ਹੋਇਆ ਹੈ ਕਿ if a man is not to be compelled as a last resort to rebellion, his human rights must be protected by the rule of the law। ਕਿ ਜੇ ਕਿਸੇ ਇਨਸਾਨ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੱਕ ਜਾਣ ਤੋਂ ਰੋਕਣਾ ਤੇ ਹਰ ਹਾਲਤ ਵਿੱਚ ਉਹਦੇ ਇਨਸਾਨੀ ਹਕੂਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ ਹੈ। ਸੋ ਸਟੇਟ ਟੈਰਰਿਜ਼ਮ ਤਾਂ ਕਦੇ ਵੀ ਕਿਸੇ ਦੁਨੀਆ ਦੇ ਲਾਅ ਕਾਨੂੰਨ ਥੱਲੇ ਜਸਟੀਫਾਈ ਨਹੀਂ ਹੁੰਦਾ, ਕਿਉਂਕਿ ਸਟੇਟ ਦਾ ਇਹ ਫਰਜ਼ ਹੈ ਕਿ ਉਹ ਆਪਣੇ ਕਨਸਟੀਟਿਊਸ਼ਨ ਦੇ ਮੁਤਾਬਕ ਗਵਰਨ ਕਰੇ। ਲੇਕਿਨ ਜਿੱਥੇ ਸਟੇਟ ਦਹਿਸ਼ਤਗਰਦ ਹੋਏ ਆਪਣੇ ਸ਼ਹਿਰੀਆਂ ਦੇ ਖਿਲਾਫ, ਆਪਣੇ ਗੁਆਂਢੀਆਂ ਦੇ ਖਿਲਾਫ, ਪਰ ਉਸ ਦੇ ਉੱਤੇ ਟੈਗ ਜਮਹੂਰੀਅਤ ਦਾ ਲੱਗਾ ਹੋਏ, ਸੈਕੂਲਰਿਜ਼ਮ ਦਾ ਲੱਗਾ ਹੋਏ, ਔਰ ਉਹਨਾਂ ਨੇ ਜਿਹੜਾ ਉਹ ਮੀਡੀਆ 'ਤੇ ਕੰਟਰੋਲ ਕੀਤਾ ਹੋਏ, ਅਦਾਲਤਾਂ ਉਹਨਾਂ ਦੇ ਕੋਲ ਹੋਣ, ਜਦੋਂ ਸਾਰੇ ਹੀ ਆਰਗਨ ਕਿਸੇ ਸਟੇਟ ਦੇ ਕਿਸੇ ਦੇ ਕੋਲ ਹੁੰਦੇ ਨੇ ਤੇ ਉਹ ਫਿਰ ਜਿਹਨੂੰ ਮਰਜ਼ੀ ਜੋ ਮਰਜ਼ੀ ਬਣਾ ਦੇਣ। ਸੋ ਸਾਨੂੰ ਬਾਗੀ ਜਾਂ ਰਿਬੈਲ ਜਾਂ ਇਨਸਰਜੈਂਟ ਜਾਂ ਮਿਲੀਟੈਂਟ ਜਾਂ ਦਹਿਸ਼ਤਗਰਦ ਇਹਨਾਂ ਲਫ਼ਜ਼ਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਔਰ ਅੱਜ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਹੈ ਦੀਪ ਸਿੱਧੂ ਦੀ ਸਪੋਰਟ ਦੇ ਵਿੱਚ ਵੀ ਲਿਖਿਆ ਜਾ ਰਿਹਾ ਹੈ। ਲੇਕਿਨ ਇੱਕ ਕਪਲੇਟ ਦੇ ਨਾਲ ਮੈਂ ਜਿਹੜੀ ਇਹ ਸਾਰੇ ਦੀ ਜਿਹੜੀ ਹੈ ਉਹ ਸ਼ੁਰੂਆਤ ਕਰਦਾ ਔਰ ਇਹ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਲਿਖਿਆ ਕਿ ਇਹ ਰਾਹ ਹੀ ਚੰਦਰਾ ਐਸਾ ਹੈ, ਬਾਗੀ ਤੁਰ ਪੈਣ ਮੱਲੋ ਜ਼ੋਰੀ ਨਹੀਂ, ਜਿੱਥੇ ਦੁਨੀਆ ਸੁੱਖ ਆਰਾਮ ਲੋਚੇ, ਇਹਨਾਂ ਸੇਜ ਕੰਡਿਆਂ ਦੀ ਜੋੜੀ ਨਹੀਂ, ਇਹਨਾਂ ਰਾਗ ਬਗਾਵਤੀ ਛੇੜ ਦਿੱਤੇ, ਵਾਟ ਸ਼ਮਾ ਤੱਕ ਬਚਦੀ ਥੋੜੀ ਨਹੀਂ, ਹੋਣ ਮੁਬਾਰਕ ਇਹਨਾਂ ਨੂੰ ਕੈਦਖਾਨੇ, ਚੜੇ ਸੂਰਮੇ ਅਣਖ ਦੀ ਘੋੜੀ ਨਹੀਂ। ਹੁਣ ਸੂਰਮੇ ਲਈ, ਬਹਾਦਰ ਲਈ, ਸਚਿਆਰ ਦੇ ਬੰਦੇ ਲਈ, ਸੱਚ ਦੇ ਰਸਤੇ ਤੇ ਤੁਰਨ ਵਾਲੇ ਦੇ ਲਈ ਇਹ ਜੇਲਾਂ, ਹਥਕੜੀਆਂ, ਬੇੜੀਆਂ ਇਹ ਤਾਂ ਗਹਿਣੇ ਹੁੰਦੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਅਸੀਂ ਜਦੋਂ ਕਿਸੇ ਦੇ ਕੰਮ ਜਾਂ ਕਿਸੇ ਦੀ ਕੰਟਰੀਬਿਊਸ਼ਨ ਨੂੰ ਐਨਾਲਾਈਜ਼ ਕਰਦੇ ਹਾਂ, ਸ਼ਾਇਦ ਦੀਪ ਸਿੱਧੂ ਦਾ ਪਿਛੋਕੜ 2019 'ਚ ਸੰਨੀ ਦਿਓਲ ਦਾ ਚੋਣ ਕੈਂਪੇਨ ਮੈਨੇਜਰ ਹੋਣਾ, ਅਮਿਤ ਸ਼ਾਹ ਮੋਦੀ ਨਾਲ ਤਸਵੀਰਾਂ, ਵਿਰੋਧੀਆਂ ਦੇ ਹੱਥ 'ਚ ਇਹ ਬੜਾ ਇੱਕ ਹੈਂਡੀ ਜਿਹਾ ਟੂਲ ਆਇਆ ਔਰ ਉਹਨਾਂ ਨੇ ਪੂਰਾ ਬਦਨਾਮ ਉਸ ਦੇ ਨਾਲ ਹੀ ਕਰ ਦਿੱਤਾ। ਔਰ ਫਿਰ ਜਿਹੜੀ ਕਿਸਾਨ ਲੀਡਰਸ਼ਿਪ ਜਿਨ੍ਹਾਂ ਦੇ ਵਿੱਚ ਖੱਬੇ ਪੱਖੀ ਧਿਰਾਂ ਨੇ, ਉਹਨਾਂ ਨੂੰ ਵੀ ਲੱਗਦਾ ਸੀ ਕਿ ਭਾਈ ਇਹ ਇੱਕ ਪੜ੍ਹਿਆ ਲਿਖਿਆ ਮੁੰਡਾ ਜਿਹੜਾ ਜਿਹਨੇ ਅਮੀਰੀ ਵੀ ਦੇਖੀ ਹੈ, ਬੰਬਈ ਦੀ ਫਿਲਮ ਇੰਡਸਟਰੀ 'ਚੋਂ, ਔਰ ਵਕੀਲ ਵੀ ਹੈ ਔਰ ਇਹ ਸੋਚਦਾ ਵੀ ਹੈ ਔਰ ਇਹ ਕੋਈ ਬੇਪਰਵਾਹ ਜਿਹਾ ਬੰਦਾ ਹੈ, ਜਜ਼ਬਾਤੀ ਜਿਹਾ, ਤੇ ਉਹਨਾਂ ਨੂੰ ਇਹ ਆਪਣਾ ਖਤਰਾ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ। ਔਰ ਇਹ ਸ਼ਾਇਦ ਸਾਰੇ ਹੀ ਕਲਚਰ 'ਚ ਹੁੰਦਾ ਹੋਏ, ਪਤਾ ਨਹੀਂ, ਪਰ ਅਸੀਂ ਕਿਉਂਕਿ ਅਕਾਲੀ ਕਲਚਰ ਵੀ ਦੇਖਿਆ, ਜਿਹੜਾ ਇੱਕ ਪਾਸੇ ਕੁਰਬਾਨੀਆਂ ਦਾ ਕਲਚਰ ਸੀ, ਜੇ ਤੁਸੀਂ ਦੇਖੋ 1920 ਤੋਂ ਜੇਲ੍ਹਾਂ 'ਚ ਜਾਣਾ, ਕੁੱਟਾਂ ਖਾਣੀਆਂ, ਪਰ ਜਿਵੇਂ ਸਰਦਾਰ ਕਪੂਰ ਸਿੰਘ ਸਿੱਖ ਸਕਾਲਰ ਜਦੋਂ ਇਹ ਕਹਿੰਦੇ ਸੀ ਕਿ ਭਾਈ ਅਕਾਲੀ ਦਲ ਦਾ ਕਿਉਂ ਨਹੀਂ ਜਿਹੜਾ ਇਹਨਾਂ ਦੇ ਨਿਸ਼ਾਨੇ ਦੇ ਉੱਤੇ ਇਹ ਪਹੁੰਚਦੇ ਜਾਂ ਮੋਰਚੇ ਲਾ ਕੇ ਕਿਉਂ ਫੇਲ ਹੁੰਦੇ ਨੇ, ਤੇ ਫਿਰ ਉਹਨਾਂ ਨੇ ਕਹਿਣਾ ਕਿ ਭਾਈ ਇਹ ਜਿਹੜੇ ਬਹੁਤ ਸਾਰੇ ਜੇਲ੍ਹਾਂ ਕੱਟਣ ਵਾਲੇ, ਡਾਂਗਾਂ ਖਾਣ ਵਾਲੇ ਔਰ ਅਦਰਵਾਈਜ਼ ਸਿਰੜੀ ਕਿਸਮ ਦੇ ਨੇ, ਅਨਪੜ੍ਹ ਨੇ, ਪਰ ਜੇ ਇਹਨਾਂ ਦੇ ਵਿਚਾਲੇ ਕੋਈ ਪੜ੍ਹਿਆ ਲਿਖਿਆ ਆ ਜਾਏ ਤੇ ਫਿਰ ਕਹਿੰਦੇ ਕਿ ਵੀ ਇੱਕ ਦੋ ਜਥੇਦਾਰ
ਇੱਕ ਦੂਜੇ ਨਾਲ ਅੱਖਾਂ ਮਿਲਾ ਕੇ ਕਹਿੰਦੇ ਨੇ ਕਿ ਭਾਈ ਇਹ ਪਾੜਾ ਆ ਗਿਆ ਹੈ, ਆਪਾਂ ਨੂੰ ਖਰਾਬ ਕਰੂ। ਮੈਨੂੰ ਖਰਾਬ ਕਰੋ। ਮਤਲਬ ਇਹ ਹੈ ਕਿ ਵੀ ਕਿਤੇ ਨਾ ਕਿਤੇ ਉਹ ਜਿਹੜਾ ਜੱਫਾ ਮਾਰ ਰੁਚੀ ਹੈ ਜੀ ਉਹ ਕਦੇ ਵੀ ਨਵੇਂ ਟੈਲੈਂਟ ਨੂੰ ਜਿਹੜਾ ਹੈ ਉਹ ਐਕਸੈਪਟ ਨਹੀਂ ਕਰਦੀ। ਔਰ ਸ਼ਾਇਦ ਇਸੇ ਹੀ ਸਾਰੀ ਜਿਹੜੀ ਸੋਚ ਹੈ ਇਸ ਦਾ ਸ਼ਿਕਾਰ ਉਹ ਦੀਪ ਸਿੱਧੂ ਹੋਏ ਜਾਂ ਲੱਖਾ ਸਿਧਾਣਾ ਹੋਏ ਜਾਂ ਹੋਰ ਵੀ ਸਾਰਾ ਨੌਜਵਾਨ ਵਰਗ, ਕਿਉਂਕਿ ਮੈਂ ਕੋਈ ਆਈਡਲਾਈਜ਼ ਕਰਕੇ ਗੱਲ ਨਹੀਂ ਕਰ ਰਿਹਾ। ਜਿਵੇਂ ਮੈਂ ਕਿਹਾ ਵੀ ਅਜੇ ਦੀਪ ਸਿੱਧੂ ਦੀ ਐਂਟਰੀ ਤਾਂ ਆਲਮੋਸਟ 5-6 ਮਹੀਨੇ ਪਹਿਲਾਂ ਹੀ ਹੋਈ ਹੈ ਪੰਥਕ ਪਿੜ ਦੇ ਵਿੱਚ। ਸ਼ੰਭੂ ਮੋਰਚਾ 2-2.5 ਮਹੀਨੇ ਤੋਂ ਇਸ ਸਾਰੇ ਦੇ ਵਿੱਚ, ਔਰ 26 ਜਨਵਰੀ ਫਾਈਨਲ ਕਲਮੀਨੇਸ਼ਨ ਸੀ ਜਦੋਂ ਕਿ ਲਾਲ ਕਿਲੇ ਦੇ ਉੱਤੇ ਝੂਲਦੇ 2 ਕੇਸਰੀ ਨਿਸ਼ਾਨ ਔਰ ਇੱਕ ਕਿਸਾਨੀ ਝੰਡਾ ਜਿਹੜਾ ਹੁਣ ਦੀਪ ਸਿੱਧੂ ਦੇ ਖਾਤੇ 'ਚ ਪਾਇਆ ਜਾ ਰਿਹਾ ਹੈ। ਇਹਨੂੰ ਕੰਸਪੀਰੇਸੀ ਔਰ ਉਸ ਸਾਰੇ ਨਾਲ ਜੋੜਨਗੇ। ਹਾਲਾਂ ਨਾ ਤਾਂ ਝੰਡਾ ਲਹਿਰਾਉਣਾ ਕਿਤੇ ਜਿਹੜਾ ਉਹ ਅਗੇਂਸਟ ਦਾ ਕਨਸਟੀਟਿਊਸ਼ਨ ਹੈ, ਨਾ ਈਵਨ ਜੇ ਖਾਲਿਸਤਾਨ ਦਾ ਝੰਡਾ ਵੀ ਉੱਤੇ ਖਾਲਿਸਤਾਨ ਵੀ ਲਿਖਿਆ ਹੁੰਦਾ ਫਿਰ ਵੀ ਉਹ ਅਗੇਂਸਟ ਦਾ ਈਵਨ ਇੰਡੀਅਨ ਕਨਸਟੀਟਿਊਸ਼ਨ ਵੀ ਨਹੀਂ ਸੀ ਹੋਣਾ, ਕਿਉਂਕਿ ਇੰਡੀਅਨ ਜਿਹੜਾ ਜੁਡੀਸ਼ਰੀ ਦੇ ਫੈਸਲੇ ਨੇ ਸੁਪਰੀਮ ਕੋਰਟ ਦੇ ਕਿ ਪੀਸਫੁਲ ਢੰਗ ਨਾਲ ਖਾਲਿਸਤਾਨ ਕਹਿਣਾ ਜਿਹੜਾ ਉਹ ਕੋਈ ਕਨਸਟੀਟਿਊਸ਼ਨ ਦੀ ਉਲੰਘਣਾ ਨਹੀਂ ਹੈ। ਪਰ ਅਸੀਂ ਗੱਲ ਤਾਂ ਕਰ ਰਹੇ ਹਾਂ ਵੀ ਵਾਹ ਸਾਡਾ ਉਹਨਾਂ ਦੇ ਨਾਲ ਹੈ ਜਿਨ੍ਹਾਂ ਨੇ, ਔਰ ਅੱਜ ਇੱਕ ਸਕਾਲਰ ਇਹ ਗੱਲ ਕਹਿ ਰਹੇ ਸੀ, ਉਹਨਾਂ ਨੇ ਕਿਹਾ ਵੀ ਦੇਖੋ ਜਦੋਂ ਅਸੀਂ 80s ਦੇ ਵਿੱਚ ਸਾਡੀ ਪਰਸੀਕਿਊਸ਼ਨ ਹੋਈ 84 ਤੋਂ ਬਾਅਦ ਖਾਸ ਕਰਕੇ, ਔਰ ਬਹੁਤ ਸਾਰੇ ਜਿਹੜੇ ਆਪਣੇ ਆਪ ਨੂੰ ਬੁੱਧੀਜੀਵੀ ਇੰਟੈਲੈਕਚੁਅਲ ਕਹਿੰਦੇ ਨੇ, ਮੈਂ ਵੈਸੇ ਉਹਨਾਂ ਦੇ ਲਫ਼ਜ਼ ਜ਼ਿਆਦਾ ਬੁੱਧੂਜੀਵੀ ਇਸਤੇਮਾਲ ਕਰਦਾ, ਉਹ ਕਹਿੰਦੇ ਸੀ ਦੇਖੋ ਜੀ ਜੇ ਹਥਿਆਰ ਅਸੀਂ ਨਾ ਚੁੱਕਦੇ, ਸਟੇਟ ਕੋਲ ਤਾਂ ਬੜੀ ਤਾਕਤ ਹੁੰਦੀ ਹੈ, ਸਟੇਟ ਨਾਲ ਤੁਸੀਂ ਹਥਿਆਰਾਂ ਨਾਲ ਕਿਵੇਂ ਲੜ ਸਕਦੇ ਹੋ, ਬਿਲਕੁਲ, ਤੇ ਫਿਰ ਤੁਹਾਡੀ ਇਹ ਪਰਸੀਕਿਊਸ਼ਨ ਨਹੀਂ ਸੀ ਹੋਣੀ, ਇੰਨੇ ਨੌਜਵਾਨ ਨਹੀਂ ਸੀ ਮਰਨੇ। ਸਾਨੂੰ ਆਪਣਾ ਪਾਰਟ ਜਿਹੜਾ ਹੈ ਉਹ ਪੀਸਫੁਲ ਰੱਖਣਾ ਚਾਹੀਦਾ ਸੀ, ਹਥਿਆਰਬੰਦ ਸੰਘਰਸ਼ ਨਹੀਂ ਸੀ ਕਰਨਾ ਚਾਹੀਦਾ। ਹਾਲਾਂ ਹਥਿਆਰਬੰਦ ਸੰਘਰਸ਼ ਥੋਪਿਆ ਗਿਆ ਸੀ। ਔਰ ਇਹ ਬੇਸਿਕ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਈਡੀਓਲੋਜੀ ਦੀ ਗੱਲ ਕਰਦੇ ਤੇ ਉਹ ਜ਼ਾਹਰ ਹੈ ਕਿ ਭਾਈ ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਹੋਵੇ ਕੰਮ ਨਾ ਪੂਰਾ ਜੇਕਰ ਹੀਲੇ ਕਰ ਥੱਕ ਜਾਈਏ, ਹੈ ਹਲਾਲ ਨਾਲ ਤਲਵਾਰਾਂ ਹੱਥੀਂ ਫੜ ਫੜ ਵਾਈਏ, ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਰਸਤੇ ਬੰਦ ਹੋ ਜਾਣ ਤਾਂ ਫਿਰ ਸ਼ਮਸ਼ੀਰ ਨੂੰ, ਤਲਵਾਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਫਰਜ਼ ਹੁੰਦਾ, ਉਹ ਇਸ ਤੋਂ ਭਗੌੜੇ ਨਹੀਂ ਹੋ ਸਕਦੇ। ਔਰ ਇਹਦੇ ਬਾਵਜੂਦ ਇਹ ਇੱਕ ਆਰਗੂਮੈਂਟ ਦਿੱਤਾ ਜਾਂਦਾ ਸੀ ਕਿ ਜੀ ਜਿਹੜਾ ਹਥਿਆਰਬੰਦ ਸੰਘਰਸ਼ ਹੁੰਦਾ ਹੈ ਸਰਕਾਰ ਨੂੰ ਉਹਨੂੰ ਦਬਾਉਣ ਦਾ ਮੌਕਾ ਮਿਲ ਜਾਂਦਾ ਔਰ ਸਰਕਾਰ ਉਹਨੂੰ ਕ੍ਰਸ਼ ਕਰ ਦਿੰਦੀ ਹੈ। ਪਰ ਹੁਣ ਜਿਹੜੀ ਲੜਾਈ ਇਹ ਨੌਜਵਾਨੀ ਨੇ ਜਾਂ ਈਵਨ ਕਿਸਾਨਾਂ ਨੇ ਜੇ ਬਿੱਗਰ 'ਚ ਕਹਿਣਾ ਹੋਏ, ਉਹ ਤਾਂ ਹਥਿਆਰਾਂ ਦੀ ਨਹੀਂ ਸੀ, ਉਹ ਤਾਂ ਵਿਚਾਰਾਂ ਦੀ ਸੀ। ਉਹ ਬਿਲਕੁਲ ਇਸ ਮੁੱਦੇ ਦੇ ਉੱਤੇ ਹੀ ਕਿ ਭਾਈ 3 ਜਿਹੜੇ ਖੇਤੀਬਾੜੀ ਕਾਨੂੰਨ ਤੁਸੀਂ ਸਾਡੇ ਗਲ 'ਚ ਪਾਏ ਨੇ ਔਰ ਇਹਨੂੰ ਲਾ ਲਓ ਗਲ ਤੋਂ, ਸਾਡਾ ਤੁਸੀਂ ਇਹਨੂੰ ਤੋਕ ਬਣਾਤਾ ਹੈ, ਸਾਡੇ ਇਸ ਨੂੰ ਜਿਹੜਾ ਪੰਜਾਲੀ ਵਾਂਗ ਸਾਡੇ ਗਲ 'ਚ ਨੇ ਇਹਨੂੰ ਕੱਢੋ, ਇਹ ਗੁਲਾਮੀ ਦਾ ਤੋਕ ਹੈ ਔਰ ਇਹ ਸਾਡੇ ਬਰਬਾਦੀ ਦਾ ਤੋਕ ਹੈ। ਲੇਕਿਨ ਇਸ ਦੇ ਉਲਟ ਅਸੀਂ ਦੇਖਦੇ ਹਾਂ 2-2.5 ਮਹੀਨੇ ਪੰਜਾਬ ਦੇ ਵਿੱਚੋਂ ਗੱਡੀਆਂ ਰੋਕ ਕੇ ਬੈਠੇ ਰਹੇ, ਬਿਲਕੁਲ ਪੀਸਫੁਲ, ਮੌਤਾਂ ਹੁੰਦੀਆਂ ਚਲੀਆਂ ਗਈਆਂ, 200 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਚੁੱਕੇ ਨੇ, ਕਿਸੇ ਦੇ ਜਿਹੜਾ ਕੰਨਾਂ ਤੇ ਜੂੰ ਤੱਕ ਨਹੀਂ ਰਹਿੰਗੀ। ਦਿੱਲੀ ਆ ਕੇ ਕਿਵੇਂ ਹਰਿਆਣੇ 'ਚ ਰੋਕਿਆ ਗਿਆ, ਇੱਥੇ ਕਿਵੇਂ ਬੈਠੇ ਨੇ, ਔਰ ਦੁਨੀਆ ਦਾ ਦੇ ਜਿਹੜੇ ਰਿਪੋਰਟਰ ਨੇ ਜਾਂ ਐਨਾਲਿਸਟ ਨੇ ਉਹ ਕਹਿ ਰਹੇ ਨੇ ਕਿ ਭਾਈ ਹਿਊਮਨ ਹਿਸਟਰੀ ਦਾ ਸਭ ਤੋਂ ਵੱਡਾ ਪ੍ਰੋਟੈਸਟ, ਔਰ ਉਹ ਲੋਕ ਜਿਨ੍ਹਾਂ ਦੀ ਆਈਡੈਂਟੀਟੀ ਕਿਸੇ ਮਜ਼ਹਬ ਨਾਲ ਨਹੀਂ ਸੀ ਜੁੜੀ ਹੋਈ। ਇਹ ਵੱਖਰੀ ਗੱਲ ਹੈ ਕਿ ਪੰਜਾਬ 'ਚੋਂ ਆਏ ਔਰ ਕਿਸਾਨ ਪੰਜਾਬ ਦੇ ਵਿੱਚ ਆਬਾਦੀ ਸਿੱਖਾਂ ਦੀ ਐਸੇ ਕਿਰਸਾਨੀ ਕਰਦੇ ਨੇ, ਪਰ ਕਿਵੇਂ ਇਸ ਸਾਰੇ ਨੂੰ ਈਵਨ ਇੱਕ ਵਿਚਾਰਾਂ ਦੇ ਪ੍ਰਵਾਹ ਨੂੰ ਵੀ ਨੈਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇਵੈਂਚੁਅਲੀ ਉਸ ਕਿਸਮ ਦੀ ਸਿਚੁਏਸ਼ਨ ਕੰਟਰਾਈਵ ਕੀਤੀ ਗਈ। ਮੈਨੂੰ ਇਹਦੇ 'ਚ ਕਹਿਣ 'ਚ ਕੋਈ ਦੋ ਰਾਵਾਂ ਨਹੀਂ ਨੇ ਜਾਂ ਕੋਈ ਸ਼ੱਕ ਨਹੀਂ ਹੈ ਕਿ ਜੋ 26 ਜਨਵਰੀ ਨੂੰ ਹੁੰਦਾ ਹੈ ਇਹਦੇ 'ਚ ਕਿਤੇ ਨਾ ਕਿਤੇ ਹਕੂਮਤ ਦਾ ਆਪਣਾ ਬਣਾਇਆ ਹੋਇਆ ਇੱਕ ਪਾਰਟ ਵੀ ਹੈ। ਲੇਕਿਨ ਜੇ ਈਵਨ ਸਿੰਘਾਂ ਵੱਲੋਂ ਇਹ ਫੈਸਲਾ ਲਿਆ ਜਾਂਦਾ ਹੈ, ਭਾਵੇਂ 25 ਦੀ ਰਾਤ ਨੂੰ ਹੀ ਲਿਆ ਜਾਂਦਾ ਹੈ ਕਿ ਅਸੀਂ ਪੀਸਫੁਲੀ ਜਾ ਕੇ ਲਾਲ ਕਿਲਾ ਜਿਹੜਾ ਸਿੰਬਲ ਆਫ ਪਾਵਰ ਹੈ ਔਰ ਜਿਹੜਾ 26 ਜਨਵਰੀ ਰਿਪਬਲਿਕ ਡੇ ਹੈ ਹੀ ਇਹ ਦੱਸਣ ਲਈ ਹੈ, ਜੇ ਉੱਥੇ ਉਹ ਪੀਸਫੁਲੀ ਆਪਣਾ ਝੰਡਾ ਲਹਿਰਾ ਦਿੰਦੇ ਨੇ ਤੇ ਇਸ ਦੇ ਵਿੱਚ ਨਾ ਕੋਈ ਉਹਨਾਂ ਦੇ ਕਨਸਟੀਟਿਊਸ਼ਨ ਦੀ ਵਾਇਲੇਸ਼ਨ ਹੁੰਦੀ ਹੈ ਨਾ, ਔਰ ਉਹ ਆਪਣੇ ਹੱਕਾਂ ਦੀ ਗੱਲ ਵੀ ਕਰਦੇ ਨੇ, ਕਿਸਾਨ ਦਾ ਝੰਡਾ ਵੀ
ਲਹਿਰਾਉਂਦੇ ਨੇ, ਔਰ ਸਿੱਖੀ ਤਾਂ ਸਰਬੱਤ ਦੇ ਭਲੇ ਦੀ ਗੱਲ ਹੈ। ਜੀ ਲੇਕਿਨ ਗੱਲ ਜਿਵੇਂ ਅਸੀਂ ਕਿਹਾ ਵੀ ਜਦੋਂ ਤੁਸੀਂ ਉਹ ਜਿਹੜੀ ਅਕਸਰ ਅਸੀਂ ਕਹਾਣੀ ਉਸ ਜਿਹੜੀ ਹੈ ਭੇੜੀਏ ਵੁਲਫ ਔਰ ਲੈਂਬ ਦੀ ਸੁਣਾਉਂਦੇ ਆ ਕਿ ਭਾਈ ਉਹ ਵੁਲਫ ਜਿਹੜਾ ਹੈ ਉਹ ਉੱਪਰ ਹੈ ਸਟ੍ਰੀਮ ਦੇ, ਔਰ ਜਿਹੜਾ ਲੈਂਬ ਹੈ ਲੇਲਾ ਹੈ ਉਹ ਥੱਲੇ ਹੈ। ਉਸ ਨੂੰ ਉਹ ਆ ਕੇ ਕਹਿ ਰਿਹਾ ਕਿ ਵੁਲਫ ਕਹਿੰਦਾ ਕਿ ਤੂੰ ਮੈਨੂੰ ਜੂਠਾ ਪਾਣੀ ਦੇ ਰਿਹਾ। ਉਹ ਕਹਿੰਦਾ ਜਨਾਬ ਤੁਸੀਂ ਉੱਪਰ ਹੋ, ਮੈਂ ਥੱਲੇ ਹਾਂ, ਤੁਹਾਡੇ ਵੱਲੋਂ ਆ ਰਿਹਾ। ਅੱਛਾ, ਕਹਿੰਦਾ ਇਹ ਨਹੀਂ, ਇਹ ਤੂੰ ਮੈਨੂੰ ਪਿਛਲੇ ਸਾਲ ਗਾਲਾਂ ਕਿਉਂ ਕੱਢੀਆਂ ਸੀ? ਉਹ ਕਹਿੰਦਾ ਜੀ ਮੇਰੀ ਤਾਂ ਉਮਰ ਹੀ ਇੰਨੇ ਮਹੀਨੇ ਦੀ ਹੈ, ਫਿਰ ਤੇਰੇ ਪਿਓ ਨੇ ਕੱਢੀਆਂ ਹੋਣਗੀਆਂ। ਉਹਨੂੰ ਖਾ ਜਾਂਦਾ। ਸੋ ਮਤਲਬ ਇਹ ਹੈ ਵੀ ਇਹ ਜਿਹੜੇ ਇਸ ਕਿਸਮ ਦੀਆਂ ਫੋਕਲੋਰ 'ਚ ਪਈਆਂ ਚੀਜ਼ਾਂ ਹੁੰਦੀਆਂ, ਇਹ ਦੱਸਦੀਆਂ ਨੇ ਕਿ ਜਦੋਂ ਇੰਟੈਂਟ ਮਾੜਾ ਹੁੰਦਾ ਹੈ ਔਰ ਗੱਲਬਾਤ ਤਾਂ ਭਲੇ ਨਾਲ ਹੁੰਦੀ ਹੈ, ਜਾਂ ਤੁਸੀਂ ਕਿਸੇ ਜਿਹੜੇ ਬੰਦੇ ਦੀ ਨੀਅਤ ਸਾਫ਼ ਹੈ। ਹੁਣ ਪਿਛਲੇ ਕੱਲ੍ਹ ਹੀ ਜਾਰਜ ਸ਼ੁਲਟਸ, ਇਹ ਅਮਰੀਕਾ ਦਾ ਨਿਕਸਨ ਦੇ ਨਾਲ ਸੈਕਟਰੀ ਆਫ ਸਟੇਟ ਸੀ, ਆਲਮੋਸਟ 6-7 ਸਾਲ ਰਿਹਾ। ਔਰ ਜਿਹੜੀ ਸੋਵੀਅਤ ਯੂਨੀਅਨ ਦੀ ਕਲੈਪਸ ਹੈ, ਕੋਲਡ ਵਾਰ ਦਾ ਐਂਡ ਹੈ, ਬਰਲਿਨ ਵਾਰ ਦਾ ਡਿੱਗਣਾ ਹੈ, ਦੋਨੋਂ ਜਰਮਨਸ ਦਾ ਇੱਕ ਹੋਣਾ ਹੈ, ਸੋਵੀਅਤ ਯੂਨੀਅਨ ਦਾ ਐਂਡ ਹੈ, ਉਹਨੂੰ ਜਾਰਜ ਸ਼ੁਲਟਸ ਨੇ ਪ੍ਰੀਜ਼ਾਈਡ ਕੀਤਾ। ਯਾਨੀ ਉਹ ਇੱਕ ਬੜਾ ਜ਼ਬਰਦਸਤ 100 ਸਾਲ ਦੇ ਹੋ ਕੇ ਉਹਦੀ ਡੈਥ ਹੋਈ ਹੈ, ਬੜਾ ਜ਼ਬਰਦਸਤ ਉਹ ਡਿਪਲੋਮੈਟ ਸੀ ਦੁਨੀਆ 'ਚ 20ਵੀਂ ਸਦੀ ਦੇ, ਜਿਹਨਾਂ ਨਾਮੀ ਜਿਹੜੇ ਡਿਪਲੋਮੈਟਸ ਨੂੰ ਜਿਹੜਾ ਹੈ ਕੋਟ ਕੀਤਾ ਜਾਂਦਾ ਹੈ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਕਿ ਹੈਨਰੀ ਕਿਸਿੰਜਰ ਇਜ਼ ਵਨ ਆਫ ਦੈਮ ਐਂਡ ਸੋ ਡੂ ਅਦਰਸ। ਉਹਦੀ ਮੈਂ ਇੱਕ ਕੱਲ ਜਦੋਂ ਉਹਦੇ ਉੱਤੇ BBC ਨੇ ਸਟੋਰੀ ਕੀਤੀ ਜਾਰਜ ਸ਼ੁਲਟਸ ਦੇ ਉੱਤੇ, ਤੇ ਉਹਦੀ ਇੱਕ ਕੋਟ BBC ਨੇ ਦਿੱਤੀ, ਔਰ ਮੈਨੂੰ ਲੱਗਾ ਹੈ ਕਿ ਵੀ ਇਹ 10-11 ਦੌਰ ਨੈਗੋਸ਼ੀਏਸ਼ਨ ਦੇ ਕਰਨ ਦੀ ਡਰਾਮੇਬਾਜ਼ੀ, ਮੋਦੀ ਦਾ ਪਾਰਲੀਮੈਂਟ 'ਚ ਖਲੋ ਕੇ ਕੀਤਾ ਗਿਆ ਡਰਾਮਾ, ਔਰ ਜਾਰਜ ਸ਼ੁਲਟਸ ਨੇ ਵਾਸ਼ਿੰਗਟਨ ਪੋਸਟ ਦੇ ਵਿੱਚ ਇੱਕ ਓਪੀਨੀਅਨ ਪੇਜ ਦੇ ਵਿੱਚ, ਜਦੋਂ ਕਿ ਉਹਨਾਂ ਦਾ ਜਿਹੜਾ 100 ਸਾਲ ਅਜੇ ਪਿਛਲੇ ਦਸੰਬਰ 'ਚੋਂ 100 ਸਾਲ ਦੇ ਹੋਏ ਸੀਗੇ, 101 ਸਾਲ ਵੱਲ ਵੱਧ ਰਹੇ ਸੀ, ਔਰ ਜਦੋਂ ਉਹ 100 ਸਾਲ ਦੇ ਹੋਏ ਤਾਂ ਵਾਸ਼ਿੰਗਟਨ ਪੋਸਟ ਲਈ ਉਹਨਾਂ ਨੇ ਇੱਕ ਓਪੀਨੀਅਨ ਪੇਜ ਦੇ ਉੱਤੇ ਉਹਨਾਂ ਨੇ ਇੱਕ ਆਪਣਾ ਵਿਊ ਲਿਖਿਆ। ਤੇ ਉਹਨਾਂ ਨੂੰ ਇਹ ਪੁੱਛਿਆ ਗਿਆ, ਕਿਉਂਕਿ ਉਹ ਜ਼ਬਰਦਸਤ ਦੁਨੀਆ ਦੇ ਨੈਗੋਸ਼ੀਏਟਰ, ਜਿਨ੍ਹਾਂ ਨੇ ਸੋਵੀਅਤ ਯੂਨੀਅਨ ਗੋਰਬਾਚੋਫ ਦੇ ਨਾਲ ਡੀਲ ਬਣਾ ਕੇ ਇਵੈਂਚੁਅਲੀ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ, ਲੇਕਿਨ ਕੋਲਡ ਵਾਰ ਦਾ ਐਂਡ ਹੋਇਆ। ਤਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਤੁਹਾਡਾ ਰਾਜ਼ ਕੀ ਹੈ, ਔਰ ਨੈਗੋਸ਼ੀਏਸ਼ਨ ਜਾਂ ਗੱਲਬਾਤ ਦੇ ਵਿੱਚ ਕਿਹੜੀ ਚੀਜ਼ ਜਿਹੜੀ ਹੈ ਉਹ ਮੈਟਰ ਕਰਦੀ ਹੈ। ਔਰ ਜਿਹੜੇ ਐਗਜ਼ੈਕਟ ਉਹਨਾਂ ਦੇ ਸ਼ਬਦ ਨੇ, ਕਹਿੰਦੇ ਨੇ ਟਰਸਟ ਇਜ਼ ਦਾ ਕੋਇਨ ਆਫ ਦਾ ਰੈਲਮ, ਹੀ ਰੋਟ, ਟਰਸਟ, ਫੇਥ, ਜਿਹਦੇ ਨਾਲ ਤੁਸੀਂ ਗੱਲ ਕਰ ਰਹੇ ਹੋ, ਨੋ ਮੈਟਰ ਤੁਹਾਡਾ ਕਿੰਨਾ ਉਹ ਐਨਮੀ ਹੈ, ਉਹਨੂੰ ਤੁਹਾਡੇ ਤੇ ਇਤਬਾਰ ਹੋਏ, ਤੁਹਾਨੂੰ ਉਹਦੇ ਤੇ ਇਤਬਾਰ ਹੋਏ। ਟਰਸਟ ਇਜ਼ ਦਾ ਕੋਇਨ ਆਫ ਦਾ ਰੈਲਮ, ਹੀ ਰੋਟ, when trust was in the room, whatever room that was, ਜੇ ਔਰ ਇਹ ਇੰਨੀ ਕੀਮਤੀ ਗੱਲ ਹੈ, ਮੈਨੂੰ ਲੱਗਾ ਕਿ ਵੀ ਮੈਂ ਤਾਂ ਇਹਨੂੰ ਬਾਰ-ਬਾਰ ਪੜ੍ਹ ਕੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਵੀ ਕਿੰਨੀ ਵੱਡੀ ਜ਼ਿੰਦਗੀ ਦੀ ਫਿਲਾਸਫੀ ਇਹ 100 ਸਾਲਾ ਬਜ਼ੁਰਗ ਨੇ ਦਿੱਤੀ। ਉਹਨੇ ਕਿਹਾ when trust was in the room, whatever room that was, the family room, the school room, the locker room, the office room, the government room or the military room, good things happened। ਹੁਣ ਤੁਸੀਂ ਦੇਖੋ, ਜਦੋਂ ਅਸੀਂ ਫੇਥ ਦੀ ਗੱਲ ਕਰਦੇ ਹਾਂ, ਰੱਬ ਦੇ ਨਾਲ ਵੀ ਮੁਹੱਬਤ ਫੇਥ ਚੋਂ ਨਿਕਲਦੀ ਹੈ, ਫੇਥ ਚੋਂ ਮੁਹੱਬਤ ਹੈ, ਮੁਹੱਬਤ ਚੋਂ ਫੇਥ ਨਿਕਲਦਾ ਹੈ। ਔਰ ਉਹਨੇ ਕਿਹਾ ਵੀ ਇਹ ਜਿਹੜਾ ਅਸਲੀ ਕੋਇਨ ਹੈ, ਸਿੱਕਾ ਹੈ, ਉਹ ਹਕੀਕਤਨ ਜਿਹੜਾ ਉਹ ਫੇਥ ਹੈ, ਟਰਸਟ ਹੈ। ਉਹ ਬੇਸ਼ੱਕ ਕਮਰੇ 'ਚ ਹੋਏ, ਟੱਬਰ, ਤੁਸੀਂ ਦੇਖੋ ਹਸਬੈਂਡ ਵਾਈਫ ਤਲਾਕ ਕਿਉਂ ਹੁੰਦੇ ਨੇ? ਫੇਥ ਟੁੱਟ ਜਾਂਦਾ ਹੈ, ਟਰਸਟ ਟੁੱਟ ਜਾਂਦਾ ਹੈ। ਬੱਚਿਆਂ ਦੇ ਨਾਲ ਕਿਉਂ ਰਿਲੇਸ਼ਨ ਵਿਗੜਦੇ ਨੇ? ਟਰਸਟ ਨਹੀਂ ਹੁੰਦਾ। ਫਿਰ ਉਹ ਕਿਹਾ ਸਕੂਲ ਰੂਮ, ਹੁਣ ਸਕੂਲ ਦੇ ਵਿੱਚ ਤੁਸੀਂ ਲਰਨ ਕਰਦੇ ਹੋ, ਟੀਚਰ ਔਰ ਸਟੂਡੈਂਟ ਦੀ ਇੱਕ ਬੌਂਡਿੰਗ ਹੈ, ਤੁਹਾਨੂੰ ਪਤਾ ਹੈ ਕਿ ਵੀ ਇਹਨੇ ਤੁਹਾਨੂੰ ਸਿਖਾਉਣਾ ਹੈ, ਤੁਸੀਂ ਸਿੱਖਣਾ ਹੈ, ਇੱਕ ਟਰਸਟ ਦੀ ਬੌਂਡ। ਇੱਕ ਲੋਕਰ ਰੂਮ, ਕਿ ਵੀ ਉਹਦੇ ਤੁਸੀਂ ਚੀਜ਼ ਰੱਖੀ ਹੈ ਪਰ ਤੁਹਾਨੂੰ ਪਤਾ ਹੈ ਵੀ ਉਹ ਮਹਿਫੂਜ਼ ਹੈ, ਤੁਹਾਡਾ ਟਰਸਟ ਹੈ ਕਿ ਵੀ ਇੱਥੋਂ ਕੋਈ ਨਹੀਂ ਕੱਢੇਗਾ। ਆਫਿਸ ਰੂਮ, ਜੇ ਹੁਣ ਇੰਪਲੋਇਰ ਇੰਪਲੋਈ ਰਿਸ਼ਤਾ ਹੈ, ਕੋਲੀਗ ਰਿਸ਼ਤਾ ਹੈ, ਟਰਸਟ ਦੇ ਉੱਤੇ ਖੜਾ। ਦਾ ਗਵਰਨਮੈਂਟ ਰੂਮ ਔਰ ਦਾ ਮਿਲਟਰੀ ਰੂਮ, ਫੌਜ। ਹੁਣ ਜਦੋਂ ਸੀਨੀਅਰ ਤੋਂ ਜੂਨੀਅਰ ਤੱਕ ਜਿਹੜੇ ਲੋਕ ਹੁੰਦੇ ਨੇ, ਜਿਹੜਾ ਫੌਜੀ ਆਪਣੀ ਜਾਨ ਆਪਣੇ ਅਫਸਰ ਦੇ ਹਵਾਲੇ ਕਰ ਦਿੰਦਾ, ਉਹਨੂੰ ਪਤਾ ਹੈ ਕਿ ਵੀ ਇਹ ਮੈਨੂੰ ਐਵੇਂ ਨਹੀਂ ਮਰਵਾਏਗਾ, ਇਹ ਜਿਹੜਾ ਉਹਦੇ ਤੇ ਉਹਦਾ ਟਰਸਟ ਹੈ। ਗੁੱਡ ਥਿੰਗਸ ਹੈਪਨਡ। ਉਹਨੇ ਕਿਹਾ ਜਦੋਂ ਟਰਸਟ ਹੈ ਫਿਰ ਉਸ ਦਾ ਹਾਂ ਪੱਖੀ ਚੀਜ਼ਾਂ ਨਿਕਲਣਗੀਆਂ।
when trust was not in the room, good things didn't happen. ਬਿਲਕੁਲ ਕਿ ਜਦੋਂ ਫੇਥ ਨਹੀਂ ਹੈ ਤੇ ਫਿਰ ਕੋਈ ਚੰਗਾ ਨਹੀਂ ਹੈ। ਕੁਝ ਨਹੀਂ ਹੋਏਗਾ। ਹੁਣ ਇਹ ਜੇ ਇਸ ਬੈਕਗਰਾਉਂਡ 'ਚ ਅਸੀਂ ਇਹਨਾਂ ਦਾ ਵਰਤਾਰਾ ਦੇਖੀਏ, ਜਿਹੜੀ ਭਾਰਤੀ ਹਕੂਮਤ ਮੋਦੀ ਦੀ ਖਾਸ ਤੌਰ ਤੇ ਪਿਛਲੇ 6 ਸਾਲਾਂ ਤੋਂ ਕੁੱਲ ਮਿਲਾ ਕੇ ਇਹਨਾਂ ਦੀ ਪਰਫਾਰਮੈਂਸ, ਔਰ ਜੇ ਕਿਸਾਨ ਲਹਿਰ ਦੇ ਹਵਾਲੇ ਨਾਲ ਗੱਲ ਕਰੀਏ, ਹੁਣ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਕਿਸਾਨ ਬੈਠੇ, 26 ਨਵੰਬਰ ਦਾ ਦਿਨ ਸੀ। 26 ਨਵੰਬਰ ਵੀ ਉਹਨਾਂ ਨੇ ਇਸ ਲਈ ਚੁਣਿਆ ਕਿ 26 ਨਵੰਬਰ ਉਹ ਦਿਨ ਹੈ ਜਿਸ ਦਿਨ ਇੰਡੀਆ ਦਾ ਕਨਸਟੀਟਿਊਸ਼ਨ ਮੁਕੰਮਲ ਹੋਇਆ ਸੀ ਔਰ ਫਿਰ 26 ਜਨਵਰੀ ਨੂੰ ਲਾਗੂ ਕੀਤਾ ਗਿਆ ਸੀ। ਹੁਣ ਉਹ 26 ਨਵੰਬਰ ਨੂੰ ਆ ਕੇ ਬੈਠ ਜਾਂਦੇ ਨੇ ਕਿ ਭਾਈ ਅਸੀਂ ਕਨਸਟੀਟਿਊਸ਼ਨ ਜੋ ਸਾਨੂੰ ਹੱਕ ਦਿੱਤੇ ਹੋਏ ਨੇ, ਐਗਰੀਕਲਚਰ ਸਟੇਟ ਸਬਜੈਕਟ ਹੈ, ਐਜੂਕੇਸ਼ਨ ਸਟੇਟ ਸਬਜੈਕਟ ਹੈ, ਲਾਅ ਐਂਡ ਆਰਡਰ ਸਟੇਟ ਸਬਜੈਕਟ ਹੈ। ਜੇ ਹੁਣ ਤਾਂ ਇਹ ਡਿਬੇਟ ਹੋ ਰਹੀ ਨਾ, ਉਹ ਕਹਿ ਰਿਹਾ ਹੈ ਉਹਨਾਂ ਦਾ ਤੋਮਰ ਖਲੋ ਕੇ ਅਪਰ ਹਾਊਸ ਦੇ ਵਿੱਚ ਕਿ ਭਾਈ ਦੱਸੋ ਇਹਨਾਂ ਕਾਨੂੰਨਾਂ 'ਚ ਤੁਸੀਂ ਇਹਨਾਂ ਨੂੰ ਕਾਲੇ ਕਾਨੂੰਨ ਕਹਿ ਰਹੇ ਹੋ, ਇਹਨਾਂ 'ਚ ਕੀ ਕਾਲਾ ਹੈ? ਤੇ ਉਹ ਅੱਜ ਕਿਸਾਨ ਲੀਡਰ ਕਹਿ ਰਿਹਾ ਸੀ, ਕਹਿੰਦਾ ਜੀ ਤੁਹਾਡੀ ਸ਼ਕਲ ਤੋਂ ਲੈ ਕੇ ਕਾਨੂੰਨ ਹੀ ਕਾਲੇ ਨੇ, ਇਹਦੇ 'ਚ ਕਾਲੇ ਤੋਂ ਬਿਨਾਂ ਹੈ ਹੀ ਕੁਝ ਨਹੀਂ। ਸੋ ਮਤਲਬ ਜਦੋਂ ਤੁਹਾਡੇ ਦਿਲ ਹੀ ਕਾਲੇ ਨੇ, ਗੱਲ ਤਾਂ ਇਹੀ ਹੁੰਦੀ ਹੈ ਕਿ ਜਦੋਂ ਤੁਸੀਂ, ਤੁਹਾਡੇ ਦਿਲ ਕਾਲੇ ਨੇ, ਤੁਹਾਡੇ ਅੰਦਰ ਮੈਲ ਹੈ, ਤੁਹਾਡੀ ਇੰਟੈਂਟ ਹੀ ਜਿਹੜੀ ਹੈ ਉਹ ਨਾ ਅੰਬਾਨੀ, ਅਡਾਨੀ ਔਰ ਪਤੰਜਲੀ ਨੂੰ ਰਜਾਣ ਦੀ ਹੈ, ਜਿਨ੍ਹਾਂ ਦੇ ਪੈਸੇ ਦੇ ਉੱਤੇ ਤੁਸੀਂ ਪਲਦੇ ਹੋ। ਤੇ ਜੇ ਤੁਹਾਡੀ ਨੀਅਤ ਹੀ ਮਾੜੀ ਹੈ, ਜਿਵੇਂ ਫਿਰ ਉਹਨੇ ਜਾਰਜ ਸ਼ੁਲਟਸ ਨੇ ਕਿਹਾ ਕਿ ਭਾਈ ਜੇ ਟਰਸਟ ਹੀ ਨਹੀਂ ਹੈ ਫਿਰ ਨਥਿੰਗ ਗੁੱਡ ਵਿਲ ਕਮ। ਸੋ ਜਦੋਂ ਤੁਹਾਡਾ ਤੁਸੀਂ ਉਤਰੇ ਹੀ ਬੇਈਮਾਨੀ ਦੇ ਉੱਤੇ ਹੋ, ਹਰ ਝੂਠ ਨੂੰ, ਹਰ ਯਤਨ, ਕਦੇ ਅਰਬਨ ਨਕਸਲਾਈਟ ਬਣਾ ਦਿਓ, ਖਾਲਿਸਤਾਨੀ ਬਣਾ ਦਿਓ, ਇਹ ਵਿਚਾਰੀ ਉਹ ਰਿਹਾਨਾ ਹੋਏ ਜਾਂ ਉਹ ਬੀਬੀ ਜਿਹੜੀ ਹੈ ਗੈਟਸ ਥਰਨਸਬਰਗ ਹੋਏ, ਜਾਂ ਉਹਨਾਂ ਨੇ ਕੀ ਕਹਿ ਦਿੱਤਾ ਔਰ ਕਿਵੇਂ ਤੁਸੀਂ ਦੇਖੋ ਕਿ ਭਾਈ ਉਸ ਸਾਰੇ ਨੈਰੇਟਿਵ ਨੂੰ ਟਕੇ ਦੇ ਬੰਦੇ, ਔਰ ਕਿਸ ਹੱਦ ਤੱਕ ਸੁਸਾਇਟੀ ਗਰਕ ਚੁੱਕੀ ਹੈ ਕਿ ਲਤਾ ਮੰਗੇਸ਼ਕਰ ਔਰ ਸਚਿਨ ਤੈਂਦੁਲਕਰ, ਜਿਨ੍ਹਾਂ ਨੂੰ ਭਾਰਤ ਰਤਨ ਦੇ ਅਵਾਰਡ ਦਿੱਤੇ ਹੋਏ ਨੇ, ਉਹ ਜਿਹੜੇ ਨੇ ਉਹ ਲਿਖੇ ਲਿਖਾਏ ਜਿਹੜੇ ਉਹਨਾਂ ਨੂੰ ਟਵੀਟ ਭੇਜੇ ਜਾਂਦੇ ਨੇ ਉਹ ਅੱਗੇ ਤੋਰ ਦਿੰਦੇ ਨੇ। ਤਾਂ ਇਸ ਤੋਂ ਅੰਦਾਜ਼ਾ ਤੁਸੀਂ ਲਾਓ ਵੀ ਗੱਲ ਕੱਲੀ ਇਹ ਨਹੀਂ ਹੈ ਵੀ ਗਵਰਨਮੈਂਟ ਅਨਜਸਟ ਹੈ ਜਾਂ ਕਾਨੂੰਨ ਅਨਜਸਟ ਨੇ। ਸੁਸਾਇਟੀ ਦੇ ਅੰਦਰ ਇਸ ਮੈਜੋਰਿਟੇਰੀਅਨਿਜ਼ਮ ਦੇ ਨਾਂ ਥੱਲੇ, ਇਸ ਹਿੰਦੂਤਵਾ ਦੇ ਨਾਂ ਥੱਲੇ ਕਿਸ ਕਿਸਮ ਦਾ ਨਫ਼ਰਤ ਦਾ ਮਾਹੌਲ ਸਿਰਜਿਆ ਹੈ, ਕਿਸ ਕਿਸਮ ਦਾ ਡਰ ਦਾ ਮਾਹੌਲ ਸਿਰਜਿਆ। ਇਹਨਾਂ 'ਚੋਂ ਬਹੁਤ ਸਾਰੇ ਲਿਖਣ ਵਾਲੇ ਸ਼ਾਇਦ ਦਿਲੋਂ ਨਾ ਚਾਹੁੰਦੇ ਹੋਣ, ਪਰ ਉਹਨਾਂ ਦਾ ਕੈਰੀਅਰ ਉਹਨਾਂ ਦੇ ਸਾਹਮਣੇ ਹੈ। ਉਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਭਾਈ ਇਹ ਤਾਂ ਟਰੋਲਰ ਦੂਜੇ ਤੀਜੇ, ਔਰ ਹੁਣ ਜਿਹੜੇ ਨੇ ਉਹ ਛਾਪੇ ਵੱਜ ਰਹੇ ਨੇ, ਆੜਤੀਆਂ ਦੇ ਵੀ ਪਹਿਲਾਂ ਵੱਜਣ ਲੱਗੇ, ਫਿਰ ਦੂਸਰਿਆਂ ਦੇ ਵੀ, ਹੁਣ ਸਿੰਗਰਸ ਦੇ ਵੀ, ਔਰ ਦੂਸਰੇ ਜਿਹੜੇ ਲੋਕ ਦੂਸਰੇ ਪਾਸੇ ਖਲੋਤੇ ਨੇ। ਸੋ ਇਹ ਨਹੀਂ ਹੈ ਕਿ ਵੀ ਇਹ ਸਿਰਫ ਉੱਥੇ ਡਟ ਕੇ ਜਿਹੜਾ ਉਹ ਝੂਠੇ ਬਿਆਨ ਹੀ ਦੇ ਰਹੇ ਨੇ ਜਾਂ ਮੀਡੀਆ ਲਈ ਜੁਮਲੇ ਸੁਣਾ ਰਹੇ ਨੇ। ਇਹ ਪੂਰਾ ਹਰਾਸਮੈਂਟ ਦਾ ਜਿਹੜੀ ਹੈ ਉਹ ਪੂਰੀ ਲਾਈਨ ਇਸ ਸਾਰੇ ਨੂੰ ਕਰ ਰਹੇ ਨੇ। ਔਰ ਇਸ ਸਾਰੇ 'ਚੋਂ ਜ਼ਾਹਰ ਹੈ ਕਿ ਜਿਹੜਾ ਦੀਪ ਸਿੱਧੂ ਨਾਲ ਰਿਲੇਟਡ ਜਿਹੜੀਆਂ ਡਿਵੈਲਪਮੈਂਟਸ, ਕਿਉਂਕਿ ਦੀਪ ਸਿੱਧੂ ਉਹ ਸ਼ੰਭੂ ਜਿੱਥੋਂ ਮੋਰਚਾ ਸ਼ੁਰੂ ਹੋਇਆ ਔਰ ਸਿੰਘੂ ਬਾਰਡਰ ਤੱਕ, ਜਿੱਥੇ ਬੇਸ਼ੱਕ ਸਿੰਘੂ ਬਾਰਡਰ ਤੇ ਸਟੇਜ ਤੇ ਵੀ ਨਾ ਚੜਨ ਦੇਣ ਦੀ ਲਾਈਨ ਸੀ, ਲੇਕਿਨ ਇੱਕ ਨੈਰੇਟਿਵ ਬਿਲਟ ਹੋਇਆ ਇਸ ਸਾਰੇ ਪੀਰੀਅਡ 'ਚ ਜਿਹੜਾ ਸ਼ੰਭੂ ਤੋਂ ਹੀ ਸ਼ੁਰੂ ਹੋਇਆ, ਔਰ ਜਿਹੜਾ ਨੈਰੇਟਿਵ ਪੰਜਾਬ ਦੀ ਅਣਖ ਗੈਰਤ ਦਾ ਪ੍ਰਤੀਕ ਸੀ। ਬੇਸ਼ੱਕ ਸਿੱਧਾ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਦੀ ਗੱਲ ਨਹੀਂ ਸੀ, ਪਰ ਪੰਜਾਬ ਦੀ ਆਈਡੈਂਟੀਟੀ, ਔਰ ਜਿਹੜੀ ਲੇਟੈਸਟ ਸੋਸ਼ਲ ਮੀਡੀਆ ਪੋਸਟ ਵੀ ਸੀ ਦੀਪ ਸਿੱਧੂ ਦੀ, ਨਿਸ਼ਾਨ ਸਾਹਿਬ ਲਹਿਰਾਉਣ ਦੇ, ਉਹਨੇ ਕਿਹਾ ਜੀ ਵੈਸੇ ਤੁਹਾਡਾ ਕਨਸਟੀਟਿਊਸ਼ਨ ਕਹਿੰਦਾ ਯੂਨਿਟੀ ਇਨ ਡਾਈਵਰਸਿਟੀ, ਤੁਹਾਡਾ ਤਿਰੰਗਾ ਤਾਂ ਲੱਗਾ ਹੀ ਹੋਇਆ ਸੀ, ਅਸੀਂ ਵੀ ਇੱਕ ਡਾਈਵਰਸ ਲੋਕ ਹੈ, ਸਾਡਾ ਆਪਣਾ ਕਲਚਰ ਹੈ, ਸਾਡਾ ਆਪਣਾ ਮਜ਼ਹਬ ਹੈ, ਤੁਸੀਂ ਯੂਨਿਟੀ ਇਨ ਡਾਈਵਰਸ, ਅਸੀਂ ਤਾਂ ਉਹ ਵੀ ਲਾ ਦਿੱਤਾ ਹੈ, ਤੁਹਾਨੂੰ ਇਹ ਵੀ ਨਹੀਂ ਕਬੂਲ ਹੈ। ਸੋ ਸ਼ੰਭੂ ਤੋਂ ਲੈ ਕੇ ਜਿਹੜਾ, ਔਰ ਉਹਦੇ ਪਿੱਛੇ ਪੂਰੀ ਉਹ ਸੋਚ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਿਸ ਕੌਮ ਦਾ 3 ਸਦੀਆਂ ਤੋਂ ਜ਼ਿਆਦਾ ਇਤਿਹਾਸ ਔਰ 2 ਵੇਲੇ ਦਾ ਪੜ੍ਹਨਾ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ, ਉਹ ਕੋਈ ਗਿੱਦੀ ਪੁਣੇ ਦੇ ਨਾਲ ਤੁਹਾਡੀ ਕੋਈ ਜਿਹੜਾ ਉਹ ਸਬਆਰਡੀਨੇਟ ਤਾਂ ਨਹੀਂ ਬਣਨਾ ਹੈ ਉਹਨਾਂ ਨੇ। ਸੋ ਜ਼ਾਹਰ ਹੈ ਕਿ ਵੀ ਜਿਹੜੀ ਤਾਕਤ ਹੈ, ਔਰ ਤੁਸੀਂ ਇਹ ਦੇਖੋਗੇ ਕਿ 26 ਜਨਵਰੀ ਪੀਕ ਸੀ ਇਹ ਸਾਰੇ ਦੀ, ਉਸ ਤੋਂ ਬਾਅਦ ਕਿਵੇਂ ਮੂਵਮੈਂਟ ਵੀ ਜਿਹੜੀ ਹੈ ਉਹ ਜਾਟ ਬੈਲਟ 'ਚ ਚਲੀ ਗਈ, ਔਰ ਜਾਟ ਬੈਲਟ 'ਚੋਂ ਵੀ ਕੋਈ ਮੂਵਮੈਂਟ 'ਚੋਂ ਨਿਕਲਣਾ ਅਲਟੀਮੇਟਲੀ, ਹੁਣ ਰਕੇਸ਼ ਟਕੈਤ ਤੋਂ ਪਹਿਲਾਂ ਗਾਜ਼ੀਪੁਰ ਬੈਠੇ ਸੀ, ਹੁਣ ਹਰਿਆਣੇ ਦੀਆਂ ਮਹਾ ਪੰਚਾਇਤਾਂ ਨੇ, ਯੂਪੀ 4-5 ਹੋਰ ਰੱਖੀਆਂ, ਰਾਜਸਥਾਨ 'ਚ ਹੋਣ ਜਾ ਰਹੀਆਂ,
ਉਹਨਾਂ ਕਿਹਾ ਜੀ ਅਸੀਂ 2 ਅਕਤੂਬਰ ਗਾਂਧੀ ਦੇ ਨਾਲ ਜੋੜ ਕੇ ਬੈਠਾਂਗੇ, ਕਿਉਂਕਿ ਅਗਲੇ ਸਾਲ ਚੋਣਾਂ ਹੋਣੀਆਂ ਨੇ ਦਿੱਲੀ ਦੇ ਵਿੱਚ ਵੀ। ਔਰ ਦੂਸਰਾ ਉਹ ਤਾਂ ਆਪਣੇ ਹੁਣ ਇਲੈਕਸ਼ਨ ਕੈਂਪੇਨ ਤੇ ਨਿਕਲ ਪਏ, ਔਰ ਜਿਹੜਾ ਡੀ ਫੈਕਟੋ ਲੀਡਰ ਇਸ ਵੇਲੇ ਰਾਕੇਸ਼ ਟਕੈਤ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਉਹ ਉਹੀ ਗੱਲ ਲੈ ਦੇ ਕੇ ਜਿਹੜੀ ਮੈਂ ਅਕਸਰ ਪਿਆਰਾ ਸਿੰਘ ਨਿਰਛਲ ਕਵੀ ਦੀ ਕੋਟ ਕਰਦਾ ਹੁੰਦਾ ਕਿ ਭਾਈ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਬਣਾਉਣ ਦੇ ਯਾਰ ਹੀ ਰਹੇ। ਤੁਸੀਂ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਸਿੱਖਾਂ ਦੇ ਲਵਾਏ, ਦੁਨੀਆ ਭਰ ਚੋਂ ਡਾਇਸਪੋਰਾ ਸਿੱਖਾਂ ਨੇ ਉੱਥੇ ਪੰਜਾਬ 'ਚ 6 ਮਹੀਨੇ ਤੋਂ ਘਰ ਉਜੜੇ ਵਾਲੀ ਗੱਲ ਹੈ। ਔਰ ਕਿਵੇਂ 200 ਤੋਂ ਜ਼ਿਆਦਾ ਮੌਤਾਂ ਹੁੰਦੀਆਂ ਨੇ ਤੇ ਤੁਸੀਂ ਬੈਠ ਕੇ ਤਿਰੰਗਾ ਲਪੇਟ ਕੇ ਇਸੇ ਗੱਲ ਤੇ ਹੀ ਰਹੋ ਕਿ ਜੀ ਇਹ ਸਾਡੇ ਮੁੰਡੇ ਗਲਤ। ਉਹਨਾਂ ਨੇ ਕਦੇ ਆਪਣਾ ਕੋਈ ਕਪਲ ਮਿਸ਼ਰਾ, ਕੋਈ ਕੰਗਣਾ ਰਣੌਤ, ਕੋਈ ਹੋਰ ਮਰਡਰਰ, ਕੋਈ ਸਾਧਵੀ ਪ੍ਰਗਿਆ, ਕੋਈ ਦੂਜੇ ਕਦੇ ਕਿਸੇ ਨੂੰ ਡਿਸਓਨ ਕੀਤਾ ਜਿਨ੍ਹਾਂ ਨੇ ਮਰਡਰ ਕੀਤੇ ਨੇ। ਔਰ ਜਿਹੜੇ ਦੋਨੋਂ ਮਰਡਰਰ ਖੁਦ ਬੈਠੇ ਨੇ ਮੋਦੀ ਔਰ ਅਮਿਤ ਸ਼ਾਹ, ਜਿਨ੍ਹਾਂ ਦੇ ਹੱਥ ਜਿਹੜੇ ਨੇ ਉਹ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ, ਜਿਸ ਪਾਰਲੀਮੈਂਟ ਦੇ ਵਿੱਚ ਆਲਮੋਸਟ ਅੱਧੇ ਮੈਂਬਰ ਵਿਦ ਦਾ ਕ੍ਰਿਮੀਨਲ ਰੈਕੋਰਡ ਨੇ, ਜਿਨ੍ਹਾਂ 'ਚ ਰੇਪਿਸਟ ਨੇ ਔਰ ਡੈਕੋਇਟਸ ਨੇ। ਤੁਸੀਂ ਉਹਨਾਂ ਸਭ ਦੇ ਹੁੰਦੇ ਆ ਤੁਹਾਡੇ ਬੱਚੇ ਜਿਹੜੇ ਤੁਹਾਡੇ ਸੱਦੇ ਦੇ ਉੱਤੇ ਆਏ ਕਿ ਭਾਈ ਸਾਡੇ ਉਹਨੂੰ ਕੋਈ ਦੀਪ ਸਿੱਧੂ ਹੋਏ ਜਾਂ ਦੂਜਾ, ਉਹਦਾ ਤਾਂ ਆਪਣਾ ਇੱਕ ਕਰੀਅਰ ਸੀ, ਲੇਕਿਨ ਦਰਦ ਜੇ ਸੀ ਜਾਂ ਹੈ ਤੇ ਉਹ ਸਿੱਖੀ ਜਾਂ ਪੰਥ ਦਾ ਹੈ ਕਿ ਭਾਈ ਇਹ ਸਾਡੀ ਕੌਮੀ ਹੋਣੀ ਜਿਹੜੀ ਹੈ, ਜੇ ਸਾਡੇ ਕੋਲ ਸਾਡੇ ਇਕਨੋਮਿਕਲ ਰਾਈਟਸ ਵੀ ਨਾ ਰਹੇ। ਔਰ ਇਹ ਗੱਲ ਉਹ ਸਮਝਦੇ ਸੀ ਕਿ ਬਿਮਾਰੀ ਦੇ ਸਿੰਪਟਮ ਹੈ, ਇੱਕ ਗੁਲਾਮੀ ਦਾ ਇਹ ਲੱਛਣ ਹੈ। ਇਹ ਜਿਹੜੀ ਇਹ ਬਿਮਾਰੀ ਨਹੀਂ ਹੈ ਕਿ ਭਾਈ ਉਹ ਤੁਹਾਡੇ ਕਾਨੂੰਨ ਵਾਪਸ ਹੋ ਜਾਣ, ਲੇਕਿਨ ਸਟਿਲ ਉਹ ਸਟਿਕ ਕੀਤਾ। ਉਹ ਥਾਟ ਅੱਜ ਵੀ, ਇਹਦੇ ਬਾਵਜੂਦ ਕਿ ਤੁਸੀਂ ਡਿਸਓਨ ਕੀਤਾ, ਤੁਸੀਂ ਉਹਨਾਂ ਨੂੰ ਗੱਦਾਰ ਕਿਹਾ, ਤੁਸੀਂ ਉਹਨਾਂ ਨਾਲੋਂ ਆਪਣਾ ਰਾਬਤਾ ਤੋੜਿਆ, ਉਹਨਾਂ ਨੇ ਅਜੇ ਤੱਕ ਤੁਹਾਡੇ ਚਪੇੜਾਂ ਨਹੀਂ ਮਾਰੀਆਂ, ਕਿਉਂਕਿ ਉਹ ਸਮਝਦੇ ਨੇ ਕਿ ਭਾਈ ਕੋਈ ਗੱਲ ਨਹੀਂ ਹੈ। ਔਰ ਉਹ ਵਕਤ ਆ ਜਾਏਗਾ ਜਿਸ ਪਾਸੇ ਵਾਲੇ ਜਾ ਰਹੇ ਨੇ ਅਲਟੀਮੇਟਲੀ। ਹੁਣ ਉਹਨਾਂ ਦੀਆਂ ਤੁਸੀਂ ਸ਼ਕਲਾਂ ਦੇਖੋ, ਇਵੇਂ ਹੁੰਦਾ ਜਿਵੇਂ ਨਿੰਬੂ ਨਿਚੋੜ ਕੇ ਕਿਸੇ ਨੇ ਸੁੱਟੇ ਹੁੰਦੇ। ਉਹਨਾਂ ਨੂੰ ਤੁਹਾਡੀ ਤਾਕਤ ਕਿਉਂ ਲੀਡਰਸ਼ਿਪ ਜਾਂ ਮੂਵਮੈਂਟ ਦੂਸਰੇ ਪਾਸੇ ਚਲੀ ਗਈ, ਬਿਲਕੁਲ, ਕਿਉਂਕਿ ਤੁਸੀਂ ਆਪਣੀ ਬਾਹਾਂ ਆਪ ਵੱਢ ਲਈਆਂ। ਔਰ ਇਸ ਸਾਰੇ ਦੇ ਚੱਲਦੇ ਆ ਦੀਪ ਸਿੱਧੂ ਤਾਂ ਇੱਕ ਮੈਂ ਸਮਝਦਾ ਕਿ ਵੀ ਅਜੇ ਬੇਸ਼ੱਕ ਟਰਾਇਲ ਟੈਸਟ ਹੋਣੇ ਨੇ, ਜਦੋਂ ਇਹ ਸਾਰੇ ਕੇਸ ਜਿਹੜੀਆਂ ਜਿੰਨੀਆਂ ਧਾਰਾਵਾਂ ਲਾ ਦਿੱਤੀਆਂ ਨੇ, ਉਹ ਚਾਹਣ ਤਾਂ ਉਹਨੂੰ ਸਾਰੀ ਜ਼ਿੰਦਗੀ ਵੀ ਰੱਖ ਸਕਦੇ ਨੇ, ਲੇਕਿਨ ਇਹ ਵੀ ਇੱਕ ਟੈਸਟ ਹੁੰਦਾ ਹੈ। ਨੈਲਸਨ ਮੰਡੇਲਾ 27 ਸਾਲ ਜੇਲ੍ਹ 'ਚ ਰਿਹਾ ਕਿ ਹਾਲਾਂ ਉਹ ਪਹਿਲਾਂ ਜੁਝਾਰੂ ਸੀ, ਮਿਲੀਟੈਂਟ ਸੀ, ਔਰ ਉਹਦੇ ਤੇ ਉਹਨੂੰ ਫੜਿਆ ਤਾਂ ਮਿਲੀਟੈਂਸੀ ਕਰਕੇ ਗਿਆ ਸੀ, ਲੇਕਿਨ 27 ਸਾਲਾਂ ਦੀ ਜੇਲ੍ਹ ਨੇ ਜਿਸ ਨੂੰ ਉਹਨੂੰ ਕਮਜ਼ੋਰ ਨਹੀਂ ਕੀਤਾ, ਉਸਦੀ ਪਰਸਨੈਲਿਟੀ ਲਿਸ਼ਕਦੀ ਗਈ। ਔਰ ਸ਼ਾਇਦ ਸਾਡੇ ਪਿਤਾ ਜੀ ਇਹੀ ਕਹਿੰਦੇ ਹੁੰਦੇ ਸੀ ਕਿ ਭਾਈ ਸਿੱਖ ਤਾਂ ਬਣਦਾ ਹੀ ਜੇਲ੍ਹ ਜਾ ਕੇ, ਕਿਉਂਕਿ ਉਦੋਂ ਸਾਰਾ ਕੁਝ ਯਾਦ ਆਉਂਦਾ। ਹਾਂ, ਨਹੀਂ ਤੁਸੀਂ ਬਾਣੀ ਨਾਲ ਵੀ ਜੁੜਦੇ ਹੋ ਔਰ ਉਹ ਤੁਹਾਡਾ ਟੈਸਟ ਵੀ ਹੁੰਦਾ। ਔਰ ਜਿਵੇਂ ਇੱਕ ਹਰਿਆਣੇ ਦੇ ਹੀ ਜਾਟ ਨੂੰ ਪੁੱਛ ਰਿਹਾ ਸੀ ਕਿ ਜੀ, ਉਹ ਪੱਤਰਕਾਰ ਪੁੱਛ ਰਿਹਾ ਕਿ ਭਾਈ ਅੰਦੋਲਨ केस बन गए इतने, कहता भी हम तो उसको अंदोलनकारी मानते ही नहीं जिस पर केस ना हो, यही अंदोलनकार। मतलब ये गल तो समझ आने वाली है। सो ਉਹਦੇ 'ਚ ਇਹ ਹੈ ਕਿ ਵੀ ਇਹ ਕੋਈ ਐਸੀ ਨਹੀਂ ਹੈ, ਲੇਕਿਨ ਇਸ ਸਾਰੇ ਦੇ ਨਾਲ ਇਸ ਲੀਡਰਸ਼ਿਪ ਨੇ ਜਿਹੜਾ ਉਹ 40+ ਦਾ ਜਿਹੜਾ ਉਹ ਪੂਰੀ ਬਰਾਤ ਲੈ ਕੇ ਫਿਰਦੇ ਨੇ ਹਰ ਪਾਸੇ, ਇਹਨਾਂ ਨੇ ਆਪਣੇ ਆਪ ਨੂੰ ਕਮਜ਼ੋਰ ਕੀਤਾ। ਹਾਲਾਂ ਅਸੀਂ ਜੋ ਕੱਢਣਾ ਸੀ 26 ਜਨਵਰੀ ਦਾ ਨੈਰੇਟਿਵ, ਬੈਸਟ ਨੈਰੇਟਿਵ ਉਹਦੇ 'ਚੋਂ ਆ ਗਿਆ। ਗੱਲ ਉੱਥੇ ਇੱਕ ਫੋਕਸ ਹੋ ਗਈ ਕਿ ਵੀ ਕੈਨ ਡੂ ਇਟ, ਔਰ ਇਹ ਗੱਲ ਅੱਗੇ ਵੀ ਤੁਰੇਗੀ। ਔਰ ਹੁਣ ਜਿਹੜੀ ਜਿੱਥੇ ਉਹਨਾਂ ਨੂੰ ਪੇਸ਼ ਕੀਤਾ ਗਿਆ, ਉਹ ਜਿਹੜੀ ਜੱਜ ਜਿਹਨੇ 1 ਹਫ਼ਤੇ ਦਾ ਰਿਮਾਂਡ ਦਿੱਤਾ, ਪ੍ਰਗਿਆ ਗੁਪਤਾ। ਹੁਣ ਬੀਬੀ ਗੁਪਤੀ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਹੋ? ਹਾਲਾਂਕਿ ਉਹਨਾਂ ਦੇ ਵਕੀਲਾਂ ਨੇ ਕਿਹਾ, ਇੱਕਦਮ ਸਿੱਖ ਵਕੀਲਾਂ ਦੀ ਟੀਮ ਵੀ ਪਹੁੰਚ ਗਈ ਹੈ ਦਿੱਲੀ 'ਚ, ਵੋਲੰਟੈਰਲੀ ਵੀ ਆਏ। ਔਰ ਜਦੋਂ ਉਹਨਾਂ ਨੂੰ ਪੇਸ਼ ਕਰਨ ਲਈ ਉਹ ਅੰਦਰ ਅਦਾਲਤ ਲਿਜਾ ਰਹੇ ਸੀ, ਨੌਜਵਾਨ ਵੀ ਪਹੁੰਚ ਗਏ, ਬੋਲੇ ਸੋਹਣੇ ਹਾਲ ਦੇ ਜਕਾਰੇ ਵੀ ਗੂੰਜੇ। ਸੋ ਉਹਨੂੰ ਦੀਪ ਸਿੱਧੂ ਨੂੰ ਜਿਹੜਾ ਅਹਿਸਾਸ ਇੱਕਦਮ ਬਾਅਦ 26 ਜਨਵਰੀ ਤੋਂ ਸੀ ਕਿ ਮੈਂ ਇਕੱਲਾ, ਮੇਰੇ ਨਾਲ ਕੋਈ ਨਹੀਂ ਹੈ, ਇਹ ਉਹਨਾਂ ਨੂੰ ਮੈਸੇਜ ਮਿਲ ਗਿਆ। ਔਰ ਜੇ ਅੱਜ ਸਾਰੇ ਤੁਸੀਂ ਸੋਸ਼ਲ ਮੀਡੀਆ ਨੂੰ ਖੰਗਾਲੋ ਤੇ ਫਿਰ ਇਸ ਸਾਰੇ 'ਚੋਂ ਇਹ ਗੱਲ ਨਜ਼ਰ ਆਉਂਦੀ ਹੈ ਕਿ ਭਾਈ ਸਪੋਰਟ ਵੱਧ ਰਹੀ ਹੈ। ਔਰ ਜਿਉਂ-ਜਿਉਂ ਬਾਕੀ ਡਿਪੈਂਡ ਕਰੇਗਾ ਕਿ ਉਹ ਇਸ ਸਾਰੇ ਨੂੰ ਕਿਵੇਂ ਜਿਹੜਾ ਆਉਣ ਵਾਲੇ ਦਿਨਾਂ 'ਚ ਜੇ ਤਾਂ ਡਿਫਾਈਂਸ ਦਾ ਮੋਡ ਰੱਖਣਗੇ। ਹੁਣ ਭਗਤ ਸਿੰਘ ਨੇ ਜੇ ਉਸ ਸਾਰੇ ਪੀਰੀਅਡ ਨੂੰ ਦੇਖੀਏ ਤੇ ਬੇਸਿਕਲੀ ਉਸ ਦੀ ਪ੍ਰੈਜੈਂਟੇਸ਼ਨ ਸੀ ਜੇਲ੍ਹ ਦੇ ਉਹਦੇ ਜੱਜ ਦੇ ਸਾਹਮਣੇ, ਜਦੋਂ ਉਹਨੇ ਹਰ ਗੱਲ ਨੂੰ, ਹਾਲਾਂ ਉਹਨੇ ਤਾਂ ਅਸੈਂਬਲੀ ਧਮਾਕੇ ਕੀਤੇ ਹੋਏ ਸੀ ਉਸ ਤੋਂ ਪਹਿਲਾਂ
ਸੈਂਡਰਸ ਨੂੰ ਮਾਰਿਆ ਹੋਇਆ ਸੀ। ਦੀਪ ਸਿੱਧੂ ਨੇ ਤਾਂ ਐਸਾ ਕੁਝ ਨਹੀਂ ਕੀਤਾ ਹੈ। ਜੀ ਜੇ ਉਹ ਇਸ ਸਾਰੇ ਪੀਰੀਅਡ 'ਚ ਔਰ ਇਸ ਵੇਲੇ ਨੌਜਵਾਨੀ ਦੇ 'ਚ ਕੋਈ ਸ਼ੱਕ ਨਹੀਂ ਹੈ ਕੋਈ ਸ਼ੱਕ ਕਿ ਫਿਸ਼ਰ ਜਾਂ ਕਰੈਕ ਮੂਵਮੈਂਟ 'ਚ ਨੇ ਨਹੀਂ ਜੀ ਔਰ ਉਹਦੇ 'ਚ ਕੋਈ ਹਰਜ਼ ਵੀ ਨਹੀਂ ਹੁੰਦਾ ਹੋਣ ਦਾ, ਉਹ ਹਮੇਸ਼ਾ ਹੀ ਰਹੇ ਨੇ। ਜਦੋਂ ਗਾਂਧੀ ਬੜੀ ਵੱਡੀ ਪੀਸਫੁਲ ਮੂਵਮੈਂਟ ਵੀ ਆਪਣੇ ਆਪ ਨੂੰ ਸੱਤਿਆਗ੍ਰਹਿ ਔਰ ਅਸਹਿਯੋਗ ਰਨ ਕਰਦਾ ਸੀ, ਸੁਭਾਸ਼ ਚੰਦਰ ਬੋਸ ਉਸ ਦੌਰ 'ਚ ਪ੍ਰੈਜ਼ੀਡੈਂਟ ਬਣ ਗਿਆ ਸੀ ਕਾਂਗਰਸ ਦਾ। ਜੀ ਗਾਂਧੀ ਨੇ ਕਿਹਾ ਵੀ ਮੇਰੀ ਡਿਫੀਟ ਹੈ, ਬਿਲਕੁਲ ਕਿਉਂਕਿ ਸੁਭਾਸ਼ ਚੰਦਰ ਬੋਸ ਜਾਂ ਇਹ ਕਲਾਸ 'ਚ ਉਸ ਵੇਲੇ ਦੇ ਮੈਜੋਰਿਟੀ ਕਾਂਗਰਸਮੈਨ ਬਿਲੀਵ ਕਰਦੇ ਸੀ ਕਿ ਵੀ ਸਾਡੇ ਲਈ ਦੋਨੋਂ ਰਸਤੇ ਹੀ ਦਬਾਅ ਬਣਾਉਣ ਲਈ, ਦੂਜਾ ਹਥਿਆਰਬੰਦ ਰਸਤਾ ਵੀ ਕੋਈ ਉਹਦੇ 'ਚ ਗਲਤ ਨਹੀਂ ਹੈ। ਲੇਕਿਨ ਗਾਂਧੀ ਨੇ ਤਾਂ ਉਹ ਆਪਣਾ ਉਹ ਬਾਣੀਆਂ ਵਾਲਾ ਪਾਰਟ ਰੱਖਿਆ ਹੋਇਆ ਸੀ, ਨਹੀਂ 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 ਇਹ ਚਰਖਾ ਤੇ ਬੱਕਰੀ ਹੈ, ਹੋਰ ਨਹੀਂ ਹੈ ਕੋਈ ਵੀ। ਜੀ ਤੇ ਸੁਭਾਸ਼ ਚੰਦਰ ਬੋਸ ਛੱਡ ਕੇ ਚਲਾ ਗਿਆ ਸੀ, ਉਹਨੇ ਬਾਅਦ 'ਚ ਆਜ਼ਾਦ ਹਿੰਦ ਫੌਜ ਬਣਾਈ, ਇੱਕ ਵੱਖਰੀ ਕਹਾਣੀ ਹੈ। ਸੋ ਲੇਕਿਨ ਉਹੀ ਜੇ ਤੁਹਾਡੀ ਫਰੀडम ਦੇ ਨੇੜੇ ਕੋਈ ਗੱਲ ਆਉਂਦੀ ਹੈ, ਇੱਕ ਦਬਾਅ ਵੀ ਬਣਦਾ। ਜੇ ਇਹ ਲੀਡਰਸ਼ਿਪ ਬੇਸ਼ੱਕ ਜੋ ਇਹਨਾਂ ਦਾ ਸੀ, ਇਹ ਦੇਖਦੇ ਵੀ ਇਹ ਸਾਡੀ ਸਟਰੈਂਥ ਨੇ ਔਰ ਇਹੀ ਇੱਕ ਦਬਾਅ ਵੀ ਬਣਦਾ ਸੀ। ਔਰ ਜੇ ਅੱਜ ਜਿੱਥੇ ਆ ਕੇ ਮੂਵਮੈਂਟ ਖੜੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਦੁਨੀਆ ਭਰ ਦੇ ਵਿੱਚ ਡਾਇਸਪੋਰਾ ਸਿੱਖ, ਜੇ ਸਿੱਖੀ ਐਲੀਮੈਂਟ ਇਹਦੇ 'ਚੋਂ ਕੱਢ ਦਿਓ ਤਾਂ ਇਹਨਾਂ ਜਿਹੜਾ ਉਹ ਹਰੀਆਂ ਪੱਗਾਂ ਵਾਲੇ ਕਾਮਰੇਡਾਂ ਲਈ ਤਾਂ ਕਿਸੇ ਨੇ ਨਹੀਂ ਸੀ ਨਿਕਲਣਾ, ਉੱਥੇ ਨੇ ਪੰਜਾਬ 'ਚ ਬੈਠੇ ਰੈਵੋਲੂਸ਼ਨ ਨੂੰ ਉਡੀਕ ਰਹੇ 1920 ਤੋਂ ਲੈ ਕੇ ਕਿ ਆ ਗਿਆ ਬੂਹੇ ਤੇ ਆ ਗਿਆ। ਜਦੋਂ ਵੀ ਹੱਲਾ ਵੱਜਿਆ ਸਿੱਖੀ ਨੇ ਮਾਰਿਆ। ਜੀ 1984 ਤੋਂ ਬਾਅਦ ਜੇ ਇੱਕ ਦਹਾਈ ਸਿੱਖ ਨੌਜਵਾਨੀ ਖਲੋਤੀ ਤੇ ਸਿੱਖੀ ਦੇ ਪਰਚਮ ਥੱਲੇ, ਜੀ ਤੇ ਜੇ ਹੁਣ ਇਹ ਸਾਰਾ ਜਿਹੜੀ ਦੁਨੀਆ ਭਰ 'ਚ ਰਿਵਾਈਵਲ ਹੈ ਸਿੱਖੀ ਦੇ ਨਾਂ ਥੱਲੇ। ਔਰ ਅੱਜ ਤੁਸੀਂ ਲੰਗਰ ਸਿੱਖਾਂ ਦਾ ਇਸਤੇਮਾਲ ਕਰੋ, ਸਾਰੀਆਂ ਉੱਥੇ ਬੈਠ ਕੇ ਉਹਨਾਂ ਦੀਆਂ ਸਟੇਜਾਂ ਤੇ ਉਹਨਾਂ ਨੂੰ ਕਹੋ ਜੀ ਤੁਸੀਂ ਜੈ ਸ਼੍ਰੀ ਰਾਮ ਨਾਲ ਸ਼ੁਰੂ ਕਰ ਲਓ, ਜਾਂ ਲੈਨਨ ਦੀ ਜੈ ਮੰਗ ਲਓ, ਜਾਂ ਕਾਰਲ ਮਾਰਕਸ ਦਾ ਨਾਂ ਲੈ ਕੇ ਸ਼ੁਰੂ ਕਰੋ। ਆਉਣ ਵਾਲੇ ਭਾਵੇਂ ਉੱਥੇ ਯੰਗਸਟਰਸ ਨੂੰ ਨਹੀਂ ਖਲੋਣ ਦਿੰਦੇ ਕਿ ਜੀ ਇਹ ਬਗਾਵਤੀ ਗੱਲਾਂ ਕਰਦੇ ਨੇ, ਪਰ ਜਿਹੜੇ ਆਉਂਦੇ ਨੇ ਫਤਿਹ ਬੁਲਾ ਕੇ ਗੱਲ ਸ਼ੁਰੂ ਕਰਦੇ ਨੇ। ਤੁਸੀਂ ਕਿਵੇਂ ਧਰਮ ਨੂੰ ਮਾਈਨਸ ਕਰ ਸਕਦੇ ਹੋ? ਸੋ ਇਸ ਸਾਰੇ ਦੇ ਵਿੱਚ ਜਿਹੜਾ ਬਹੁਤ ਸਾਰੀਆਂ ਇੰਟਰਨੈਸ਼ਨਲ ਡਿਵੈਲਪਮੈਂਟਸ, ਔਰ ਮੈਂ ਹੁਣ ਤੱਕ ਘੜੀਵਾਲ ਦੇਖ ਰਿਹਾ, ਕੱਲ ਮੈਂ ਡਿਸਕਸ ਕਰਾਂਗਾ ਕਿ ਐਮਨੈਸਟੀ ਇੰਟਰਨੈਸ਼ਨਲ ਨੇ ਵੀ ਐਮਨੈਸਟੀ ਟੈਲਸ ਇੰਡੀਆ ਟੂ ਸਟਾਪ ਕ੍ਰਸ਼ਿੰਗ ਫਾਰਮਰਸ ਪ੍ਰੋਟੈਸਟ ਐਂਡ ਡਿਮੋਨਾਈਜ਼ਿੰਗ ਡਾਈਸੈਂਟਰਸ, ਐਮਨੈਸਟੀ ਰਿਪੋਰਟ ਵੀ ਇਹਦੇ 'ਚ ਹੈ। ਔਰ ਦਿਲਚਸਪ ਗੱਲ ਇਹ ਹੈ ਕਿ ਵੀ ਪਾਰਲੀਮੈਂਟ ਦੇ ਵਿੱਚ ਇਸ 'ਤੇ ਜਿਹੜੀ ਡਿਬੇਟ ਹੁੰਦੀ ਹੈ, ਉਹਦੇ 'ਚ ਜਿੱਥੇ ਬੀਬਾ ਹਰਸਿਮਰਨ ਕੌਰ, ਹੁਣ ਅੱਜ ਮੈਂ ਉਹਦਾ ਨਾਂ ਠੀਕ ਢੰਗ ਨਾਲ ਲੈ ਰਿਹਾ ਕਿਉਂਕਿ ਬੇਸ਼ੱਕ ਇਹਨਾਂ ਨੇ 2022 ਦੀਆਂ ਪੰਜਾਬ ਚੋਣਾਂ ਵੈਸੇ ਬਾਦਲ ਕਿਆ ਨੇ ਬੀਜੇਪੀ ਨਾਲ ਰਲ ਕੇ ਹੀ ਲੜਨੀਆਂ ਨੇ, ਪਰ ਅੱਜ ਘੱਟੋ ਘੱਟ ਉਹਨੇ ਸ਼ੀ ਪਲੇਡ ਟੂ ਦਾ ਗੈਲਰੀ। ਉਹਦੀ ਜਿਹੜੀ ਪ੍ਰੈਜੈਂਟੇਸ਼ਨ ਸੀ ਉਹ ਹਰ ਪੱਖ ਤੋਂ ਜਿਹੜੀ ਹੈ ਉਹਨੇ, ਔਰ ਉਸ ਦੀ ਤਕਲੀਫ ਵੀ ਹੋਈ। ਉਹ ਜਿਹੜੀ ਮੀਨਾਕਸ਼ੀ ਕਿ ਕੀ ਹੈ MP, ਉਹਨੇ ਜਦੋਂ ਉਹਨੇ ਕਿਹਾ ਵੀ ਤੁਹਾਡੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੇ ਤੁਹਾਡੇ ਤਿਲਕ ਤੇ ਜੰਜੂ ਲਈ, ਕਹਿੰਦੇ ਹਮਾਰੇ ਵੀ ਹੈ, ਉਹ ਕਹਿੰਦੇ ਹਾਂ ਸਾਡੇ ਨੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਕ੍ਰੈਡਿਟ ਜਿਵੇਂ ਅਸੀਂ ਕਹਿੰਦੇ ਹਾਂ ਵੀ ਈਵਨ ਦਾ ਡੈਵਲ ਮਸਟ ਬੀ ਗਿਵਨ ਹਿਜ਼ ਡਿਊ, ਉਹਦੀ ਪ੍ਰੈਜੈਂਟੇਸ਼ਨ ਚੰਗੀ ਸੀ। ਲੇਕਿਨ ਇਹਦੇ ਨਾਲ ਜਿਹੜਾ ਇੱਕ ਪਾਰਟ ਤ੍ਰਿਣਮੂਲ ਕਾਂਗਰਸ ਦੀ ਮਹੂਆ ਮੋਇਤਰਾ, ਰਿਮਾਰਕੇਬਲ ਸਪੀਕਰ, ਔਰ ਉਹਨੂੰ ਆਲਰੇਡੀ ਜਿਹੜੇ ਐਨਾਲਿਸਟ ਨੇ ਉਹ ਨੈਕਸਟ ਮਮਤਾ ਬੈਨਰਜੀ ਕਹਿੰਦੇ ਨੇ। ਜਿਵੇਂ ਉਹਨੇ ਧੂਆਂ ਤਾਰ ਅੰਦਾਜ਼ ਦੇ ਵਿੱਚ ਆਲਮੋਸਟ 20-22 ਮਿੰਟ ਦੀ ਉਹਦੀ ਪ੍ਰੈਜੈਂਟੇਸ਼ਨ ਉਹ ਜਿਹੜੀ ਹੈ, ਕਿਉਂਕਿ ਤ੍ਰਿਣਮੂਲ ਦੇ ਸਾਈਜ਼ੇਬਲ MPs ਨੇ, ਔਰ ਉਹਦੇ 'ਚ ਉਹਨੇ ਜਦੋਂ ਫਾਰਮਰਸ ਦੇ ਇਸ਼ੂ ਦੇ ਉੱਤੇ ਗੱਲ ਕੀਤੀ, ਔਰ ਉਹਦੇ 'ਚ ਜਿਵੇਂ ਉਹਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ, ਕਿਉਂਕਿ ਰਵਿੰਦਰਨਾਥ ਟੈਗੋਰ ਨੇ ਇੱਕ ਨਜ਼ਮ ਬੰਦਾ ਸਿੰਘ ਬਹਾਦਰ ਤੇ ਉਹਦਾ ਜ਼ਿਕਰ ਕੀਤਾ, ਪਰ ਉਹਨਾਂ ਨੂੰ ਯਾਦ ਕਰਾਇਆ, ਉਹਨਾਂ ਨੂੰ ਕਿਹਾ ਵੀ ਤੁਸੀਂ ਕਹਿੰਦੇ ਹੋ ਕਿ ਵੀ ਲਾਲ ਕਿਲ੍ਹਾ ਕੈਪਚਰ ਕਰ ਲਿਆ, ਇਹਨਾਂ ਦੇ ਹੀ ਵਡੇਰੇ ਸੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਬਘੇਲ ਸਿੰਘ, ਜਿਨ੍ਹਾਂ ਨੇ ਲਾਲ ਕਿਲ੍ਹੇ ਦੇ ਉੱਤੇ ਝੰਡਾ ਲਹਿਰਾਇਆ ਸੀ। ਤੁਸੀਂ ਤਾਂ 2014 ਚ ਆਏ ਹੋ, ਉਹਨਾਂ ਦੇ ਹੀ ਵਾਰਸ ਨੇ, ਕਰੇਜੀਅਸ ਲੋਕ ਨੇ, ਤੁਸੀਂ ਕੋਵਰਡ ਹੋ, ਔਰ ਤੁਸੀਂ ਕੋਵਿਡ ਜਿਹੜੇ ਹੋ ਹਰ ਡਾਈਸੈਂਟ ਨੂੰ ਜਿਹੜਾ ਉਹ ਦੱਬ ਰਹੇ ਹੋ, ਔਰ ਇਹ ਸਾਨੂੰ ਕਬੂਲ ਨਹੀਂ ਹੈ। ਔਰ ਰਿਮਾਰਕੇਬਲ, ਮਤਲਬ ਮੈਨੂੰ ਇਹ ਮੇਰਾ ਤਾਂ ਜੀ ਕਰਦਾ ਵੀ ਉਹ ਸਾਰੇ ਦੀ ਸਾਰੀ ਪਲੇ ਕਰੀਏ, ਪਰ ਮੈਂ ਵਕਤ ਵੱਲ ਵੀ ਦੇਖ ਰਿਹਾ, ਘੜੀ ਵੱਲ, ਔਰ ਇਸ ਸਾਰੇ ਚੋਂ ਮੈਂ ਕਨਕਲੂਜਨ 'ਚ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ 2-2.5 ਮਿੰਟ ਦਾ ਸੈਗਮੈਂਟ ਉਹਨਾਂ ਨੇ ਕੱਢਿਆ ਹੋਏਗਾ, ਉਹਨੂੰ ਪਲੇ ਕਰਦਾ। ਜੀ ਡਾਕਟਰ ਸਾਹਿਬ, there is a fundamental difference between cowardice and courage. The coward is brave only when armed with power and authority. The truly courageous can fight even when unarmed. Do not forget this. Do not forget this when you tell the authorities in Ghaziabad to clear the protest site overnight with the help of the police and the bureaucracy.
You are not being courageous. You're a coward wielding power. The truly brave came in droves from villages wielding nothing but the belief that their cause is just. Only They one were speaker? propelled. One speaker. They were propelled by the spontaneous tears of their leader, not by the force of their water cannons. Do not forget this when you block the roads and cut the internet off in 17 of Haryana's districts. You are not being brave. You are a coward wielding power. The state of Haryana gives 10% of India's air force and contributes to 11% of the total strength of the Indian Navy. Its people can neither be termed anti-national, nor terrorists, nor gaddars. Do not forget this. When a peaceful 60-day movement is insidiously hijacked and then you slap FIRs on Punjab's farmers. You are not being courageous. You're a coward wielding power. Bhagal Singh and Jassa Singh Ahluwalia, leading their missiles, captured Delhi way back in 1783 from the Mughals. Their descendants do not lead a lesson in courage from those who captured Delhi only in 2014. Tagore, in his poem, Bondi Bir, the Captive Warrior, an ode to Sardar Banda Singh Bahadur, wrote, Eshe sheshe ekdin, jibon mrittu pai bhritto, chitto bhabonahin, eshe sheshe ekdin. That momentous day has arrived. In the 125th year of Subhash Chandra Bose's birth, the central government has made every attempt to hijack Netaji's legacy and weave it into their own fake, narrow narrative of courage. But this nation needs to know that Netaji had two clarion calls, both embodiments of his courage and his spirit. One was the salutation, Jai Hind. Today, this government has replaced this national greeting with a narrow religious chant that it uses as a war cry to heckle, to bully, and to always remind the minority about who's in charge. Netaji's second call was Delhi Chalo. Chalo Delhi. This government falls over itself to pay lip service to Netaji. But in truth, you block the borders in Singhu, in Ghazipur, in Tikri with walls and spikes for all those who actually want to come to Delhi to tell you that much like Subhash Chandra Bose, they too will not accept any halfway house. Netaji told us never to lose faith in the destiny of India, and it is not India's destiny to be ruled by cowards. The time has come for us all to show courage. Please conclude. गिरते हैं शहसवार मैदान जंग में, वो तिफल क्या गिरे जो घुटनों के बल चले?